ਪੁਲਿਸ ਰੂਲ ਦੀ ਕਿਤਾਬ ਦੇ ਵਿੱਚ ਕੋਈ ਇੱਕ ਰੂਲ ਕੱਢ ਕੇ ਦੱਸ ਦਿਓ ਜਿਹਦੇ ਵਿੱਚ ਇਹ ਲਿਖਿਆ ਹੋਏ ਕਿ 10 ਲੱਖ ਰੁਪਇਆ ਇਨਾਮ ਦਿੱਤਾ ਜਾਏਗਾ ਜੀ ਬੰਦਾ ਮਾਰਨ ਦਾ 10 ਲੱਖ ਰੁਪਇਆ। ਮੈਂ ਤੇ ਇੱਕ ਗੱਲ ਕਹਾਂਗਾ, ਇਨਕਾਊਂਟਰ ਵਾਲੇ ਪਾਸੇ ਤੇ ਬਾਅਦ ਚ ਰਹਾਂਗਾ, ਇਹ ਕਹਿੰਦੇ ਨਾ ਵੀ ਇਨਕਾਊਂਟਰ ਕਰਕੇ 10 ਲੱਖ ਰੁਪਇਆ ਇਨਾਮ, 10 ਲੱਖ ਰੁਪਇਆ ਇਨਾਮ ਤੁਸੀਂ ਦੇ ਕੇ ਇਸ ਚੀਜ਼ ਨੂੰ ਉਹਨੂੰ ਬੜਾਵਾ ਦੇ ਰਹੇ ਹੋ ਵੀ ਤੂੰ ਹੁਣ ਹੋਰ ਬੰਦੇ ਮਾਰ ਜਿੰਨੇ ਮਾਰ। ਇਹ ਫੇ ਉਹੀ ਕਹਿ ਲਈਏ ਵੀ ਆਪਾਂ ਵਾਅਦਾ ਕਰਤਾ ਵੀ ਚਲੋ ਹੁਣ ਬਾਕੀ ਵੀ 10 ਲੱਖ ਰੁਪਏ ਦੇ ਵਿੱਚ ਬੰਦਾ ਮਾਰਿਆ, ਹੁਣ ਤੂੰ ਹੋਰ ਬੰਦਾ ਮਾਰ ਤੈਨੂੰ ਵੱਧ ਇਨਾਮ ਦੇਵਾਂਗੇ। ਜਿਨ੍ਹਾਂ ਤੇ ਅੱਜ FIR ਦਰਜ ਹੁੰਦੀ ਸਵੇਰੇ ਡਿਸਮਿਸ, ਜੀ ਜੀ, ਇਹਨਾਂ ਤੇ ਕਦੋਂ ਦਾ ਪਰਚਾ? ਅੱਜ ਮੇਰੇ ਖਿਆਲ ਕੋਈ 4 ਮਹੀਨੇ ਹੋ ਚੱਲੇ ਨੇ ਜੀ ਜੀ। ਇਹ ਬੰਦੇ ਅਜੇ ਤੱਕ ਡਿਸਮਿਸ ਤੱਕ ਨਹੀਂ, ਸਰਕਾਰੀ ਕੁਆਟਰਾਂ 'ਚ ਰਹਿੰਦੇ ਪਏ ਚੀਜ਼ਾਂ। ਮੈਂ ਤਾਂ ਕਹਿਣਾ ਪਿਆ ਅਫਸਰਾਂ ਨੂੰ ਵੀ ਇਹ ਸਰਕਾਰ ਦੇ ਪਾਲੇ ਹੋਏ ਸਰਕਾਰੀ ਗੁੰਡੇ ਨੇ, ਮੈਂ ਤਾਂ ਇਹ ਗੱਲ ਕਹਿਣਾ ਪਿਆ। ਤੇ ਮੈਂ ਤਾਂ ਇੱਕ ਗੱਲ ਕਹਿਣਾ, ਅਫਸਰਾਂ ਦੀਆਂ ਕਹਾਣੀਆਂ ਤੇ ਸਰਕਾਰ ਦੇ ਚੁਟਕਲੇ ਜਿਹੜੇ ਕਿ ਜਨਤਾ ਨੂੰ ਗੁੰਮਰਾਹ ਕਰ ਰਹੇ ਨੇ, ਤੇ ਸਰਕਾਰ ਦੀ ਵਿੱਚ ਦਖਲਅੰਦਾਜ਼ੀ ਹੋਊਗੀ ਪੰਜਾਬ ਪੁਲਿਸ ਦੇ ਵਿੱਚ, ਚੰਡੀਗੜ੍ਹ ਪੁਲਿਸ 'ਚ ਵੀ ਹੈ, ਚੰਡੀਗੜ੍ਹ ਪੁਲਿਸ ਦੇ ਵਿੱਚ ਵੀ ਦਖਲਅੰਦਾਜ਼ੀ ਹੋਊਗੀ। ਜੇਕਰ ਅਬੋਹਰ ਦੇ ਵਿੱਚ ਕੋਈ ਕਤਲ ਹੋਇਆ ਉਸ ਦੇ ਵਿੱਚ ਜਲਦੀ ਤੋਂ ਜਲਦੀ ਇਨਕਾਊਂਟਰ ਕਰਕੇ ਜਸਟਿਸ ਡਿਲੀਵਰ ਕਹਿ ਦਿੱਤਾ ਜਾਂਦਾ ਵੀ ਅਸੀਂ ਜਸਟਿਸ ਡਿਲੀਵਰ ਕਰ ਦਿੱਤਾ। ਇਹ ਆਮ ਲੋਕਾਂ ਦੇ ਪ੍ਰਭਾਵ ਦਾ ਨਤੀਜਾ ਹੈ ਜਾਂ ਫਿਰ ਇਹ ਪਿੱਛੋਂ ਪ੍ਰੈਸ਼ਰ ਦੀ ਗੱਲ ਹੈ? ਖਾਸ ਤੌਰ ਤੇ ਪੁਲਿਸ ਪ੍ਰੈਸ਼ਰ ਲੈਂਦੀ ਕਿਉਂ ਹੈ ਇਹ ਸਾਰੀਆਂ ਚੀਜ਼ਾਂ ਦਾ? ਪੋਲੀਟੀਸ਼ੀਅਨ ਤਾਂ ਲਵੇ। IPS ਕੋਈ ਛੋਟਾ ਰੈਂਕ ਨਹੀਂ, ਜੇ CBI ਦੇ ਵਿੱਚ ਵੀ ਅਫਸਰ ਨੇ ਉਹ ਵੀ IPS ਹੋਣਗੇ, ਕੋਈ ਉੱਤੋਂ ਨਹੀਂ ਡਿੱਗੇ ਆਏ ਉਹ ਵੀ, ਪਰ ਜੇ ਉਹ ਇਨਸਾਫ ਦਿੰਦੇ ਨੇ ਜਨਤਾ ਨੂੰ ਤਾਂ ਹੀ ਲੋਕੀ ਡਿਮਾਂਡ ਕਰਦੇ ਨੇ। ਕਿਸੇ ਨੇ ਇਹ ਗੱਲ ਕੀਤੀ ਹੈ ਵੀ ਇੰਟਰਵਿਊ ਕਿੰਨੇ ਕਰਾਈ, ਉਹਦਾ ਨਾਂ ਲਾਤਾ ਜੀ ਇਹਨੇ ਕਰਾਈ। ਮੈਂ ਇਹ ਗੱਲ ਕਰਦਾ ਕਿ ਤੁਸੀਂ ਬਾਕੀ ਹਰ ਇੱਕ ਬੰਦੇ ਨੂੰ ਪ੍ਰੋਡਕਸ਼ਨ ਮਿੰਟ ਤੇ ਲਿਆਂਦੇ ਹੋ, ਉਹਦੇ ਕੋਲ ਬਿਆਨ ਲੈਂਦੇ ਪੁੱਛਦੇ ਆ, ਯਾਰ ਤੁਸੀਂ ਨਹੀਂ ਲਿਆਣਾ ਉਹਨੂੰ ਪ੍ਰੋਡਕਸ਼ਨ ਮਿੰਟ ਤੇ ਬਿਸ਼ਨੋਈ ਜੇ ਲਿਆ ਸਕਦੇ ਆ, ਤੁਸੀਂ ਉੱਥੇ ਜਾ ਕੇ ਵੀ ਉਹਦੇ ਕੋਲ ਪੁੱਛ ਕਰ ਸਕਦੇ ਆ ਵੀ ਕੀ ਇਹ ਇੰਟਰਵਿਊ ਸਾਨੂੰ ਦੱਸਿਆ ਜਾਵੇ ਕਿੰਨੇ ਕਰਾਈ। ਤੇ ਵੀ ਇਨਾਮ ਦੇਣਾ ਕਿਸ ਗੱਲ ਦਾ ਹੈ? ਸਾਡਾ ਤਾਂ ਵੈਸੇ ਤਾਂ ਇਸ ਗੱਲ ਤੇ ਵੀ ਕਨਫਲਿਕਟ ਬਣਦਾ ਹੈ ਕਿ ਜੇਕਰ ਕੋਈ ਬੰਦਾ ਆਪਣੀ ਡਿਊਟੀ ਤਨਦੇਹੀ ਨਾਲ ਕਰਦਾ ਹੈ ਉਹਦੀ ਰਿਸਪੌਂਸਿਬਿਲਿਟੀ ਹੈ, ਅਸੀਂ ਉਹਨੂੰ ਇਨਾਮ ਦੇ ਕੇ ਕਿੱਦਾਂ ਵਾਅਦਾ ਕਰ ਰਹੇ? ਵੀ ਭਾਈ ਹੁਣੀ ਕਿਤਾਬ ਦਿਖਾਈ ਸੀ, ਮੈਂ ਚਾਹੂੰਗਾ ਇੱਕ ਵਾਰ ਮੁੜ ਤੋਂ ਦਿਖਾ ਦੇਣ। ਪੰਜਾਬ ਪੁਲਿਸ ਦੇ ਇਹ ਰੂਲ ਨੇ ਜਿਹੜੇ 1934 ਦੇ ਬਣੇ ਹੋਏ ਨੇ, 1934 ਤੋਂ ਇਹੀ ਚੱਲੇ ਆਉਂਦੇ ਨੇ। ਇਸ ਦੇ ਵਿੱਚ ਵੀ ਬਹੁਤ ਸਾਰੀਆਂ ਚੀਜ਼ਾਂ ਬਦਲਣ ਦੀ ਲੋੜ ਹੈ, ਪਰ ਬਦਲੇ ਕੌਣ? ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ TV USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਜਦੋਂ ਪੰਜਾਬ ਸਟੇਟ ਦੀ ਗੱਲ ਕਰਦੇ ਹਾਂ ਤਾਂ ਆਏ ਦਿਨ ਪੰਜਾਬ ਦੀ ਪੁਲਿਸ ਨੂੰ ਲੈ ਕੇ ਖਾਸ ਤੌਰ ਤੇ ਵੱਡੀਆਂ ਅਖਬਾਰਾਂ ਦੇ ਵਿੱਚ ਵੱਡੇ ਕਾਲਮ ਲੱਗਦੇ ਨੇ। ਉਹਨਾਂ ਕਾਲਮਾਂ ਤੋਂ ਜੇਕਰ ਆਪਾਂ ਲੇਟੈਸਟ ਕੁਝ ਕਾਲਮਾਂ ਦੀ ਗੱਲ ਕਰ ਲਈਏ, ਕੁਝ ਦਿਨ ਪਹਿਲਾਂ ਇੱਕ ਕਾਲਮ ਲੱਗਦਾ ਜਿਸ ਦੇ ਵਿੱਚ ਪੰਜਾਬ ਦੇ ਵਿੱਚ ਹੋਏ 20 ਇਨਕਾਊਂਟਰਾਂ ਦੀ ਗੱਲ ਆਉਂਦੀ ਹੈ ਤੇ ਉਹਨਾਂ ਨੂੰ ਫੇਕ ਦੱਸਿਆ ਜਾਂਦਾ ਹੈ ਕਿਉਂਕਿ ਸਕ੍ਰਿਪਟਿੰਗ ਬਿਲਕੁਲ ਇੱਕੋ ਜਿਹੀ ਸੀ। ਉਸ ਤੋਂ ਬਾਅਦ ਅਗਲੇ ਹੀ ਦਿਨ ਖਬਰ ਲੱਗਦੀ ਹੈ ਕਿ ਪੰਜਾਬ ਦੇ ਵਿੱਚ ਪੂਰੇ ਭਾਰਤ ਦੇ ਵਿੱਚੋਂ ਸਭ ਤੋਂ ਵੱਧ DGP ਨੇ, 20 ਇਸ ਟਾਈਮ ਮੌਜੂਦਾ ਸਮੇਂ ਦੇ ਵਿੱਚ 20 DGP ਪੰਜਾਬ ਦੇ ਵਿੱਚ ਨੇ। ਜਦੋਂ ਵਿਦਵਾਨਾਂ ਨੂੰ ਸੁਣਦੇ ਆ, ਮਾਹਰਾਂ ਨੂੰ ਸੁਣਦੇ ਆ, ਤਾਂ ਉਹ ਅਕਸਰ ਇਹ ਗੱਲ ਕਹਿੰਦੇ ਨੇ ਕਿ ਪੰਜਾਬ ਪੁਲਿਸ ਸਟੇਟ ਬਣਦਾ ਜਾ ਰਿਹਾ ਹੈ ਜਾਂ ਬਣ ਗਿਆ ਹੈ? ਇਹ ਵੀ ਇੱਕ ਸਵਾਲ ਹੈ। ਪੰਜਾਬ ਦੇ ਵਿੱਚ ਆਏ ਦਿਨ ਕੋਈ ਨਾ ਕੋਈ ਪੁਲਿਸ ਦੇ ਨਾਲ ਜੁੜਿਆ ਹੋਇਆ ਹਾਈਲਾਈਟਡ ਕੇਸ ਹੁੰਦਾ ਹੈ। ਹਾਈਲਾਈਟਡ ਕੇਸ ਹੋਣ ਦੇ ਨਾਤੇ ਮੀਡੀਆ 'ਚ ਵੀ ਖੂਬ ਪ੍ਰਚਾਰਿਆ ਜਾਂਦਾ ਹੈ। ਧੜੇ ਬਣ ਜਾਂਦੇ ਨੇ, ਇੱਕ ਧੜਾ ਪੁਲਿਸ ਵਾਲੇ ਪਾਸੇ ਜਾਂ ਫਿਰ ਇੱਕ ਪਾਰਟੀ ਪਾਸੇ, ਦੂਜੇ ਧੜੇ ਦੂਜੀ ਪਾਰਟੀ ਦੇ ਪਾਸੇ। ਕ੍ਰਾਸ ਇੰਟਰਵਿਊਜ਼ ਹੁੰਦੀਆਂ ਨੇ, ਅਸੀਂ ਬਹੁਤ ਕੁਝ ਦੇਖਦੇ ਹਾਂ ਆਏ ਦਿਨ। ਬੀਤੇ ਹੁਣ ਤੋਂ ਕਰੀਬ 2-2.5 ਮਹੀਨੇ ਪਹਿਲਾਂ ਦੀ ਘਟਨਾ ਹੈ ਜਦੋਂ ਇੱਕ ਸਰਵਿੰਗ ਕਰਨਲ ਦੀ ਕੁੱਟਮਾਰ ਹੋ ਜਾਂਦੀ ਹੈ ਪਟਿਆਲਾ ਜ਼ਿਲ੍ਹੇ ਦੇ ਵਿੱਚ, ਪਟਿਆਲਾ ਸ਼ਹਿਰ ਦੇ ਵਿੱਚ। ਉਸ ਤੋਂ ਬਾਅਦ ਉਹ ਮਾਮਲਾ ਇੰਨਾ ਹਾਈਲਾਈਟ ਹੁੰਦਾ ਹੈ, ਪਰਿਵਾਰ ਦੇ ਵੱਲੋਂ ਵੱਖ-ਵੱਖ ਦਰਾਂ ਦੇ ਦਰਵਾਜ਼ੇ ਖੜਕਾਏ ਜਾਂਦੇ ਨੇ, ਇੱਥੋਂ ਤੱਕ ਕਿ ਪੰਜਾਬ ਦੇ CM ਦੇ ਨਾਲ ਖੁਦ ਮੀਟਿੰਗ ਉਹਨਾਂ ਦੀ ਹੁੰਦੀ ਹੈ। ਉਹ ਗੱਲ ਵੱਖਰੀ ਹੈ ਕਿ ਉਹ ਮੀਟਿੰਗ ਮਿਲੀ ਕਿਵੇਂ ਪਹਿਲਾਂ ਸੰਘਰਸ਼ ਕਰਨਾ ਪਿਆ ਸਿਰਫ ਇੱਕ CM ਦੇ ਨਾਲ ਮੀਟਿੰਗ ਲੈਣ ਦੇ ਲਈ। ਬਾਹਰ ਆਉਂਦੀ ਹੈ ਕਰਨਲ ਸਾਹਿਬ ਦੀ ਪਤਨੀ ਤਾਂ ਕਹਿੰਦੀ ਹੈ ਕਿ ਮੈਨੂੰ ਥੋੜਾ ਧਰਵਾਸ ਹੈ, ਮੇਰੇ ਸਿਰ ਤੇ ਹੱਥ ਰੱਖਿਆ ਹੈ ਪੰਜਾਬ ਦੇ CM ਨੇ, ਪਰ ਉਹ ਸਿਰ ਤੇ ਰੱਖਿਆ ਹੱਥ ਹੀ ਕਾਫੀ ਨਹੀਂ ਸੀ। ਇਨਵੈਸਟੀਗੇਸ਼ਨ ਅੱਗੇ ਤੋਰਨੀ ਸੀ, ਇਨਵੈਸਟੀਗੇਸ਼ਨ ਅੱਗੇ ਨਹੀਂ ਤੁਰੀ, ਈਵਨ ਕਿ ਚੰਡੀਗੜ੍ਹ ਪੁਲਿਸ ਦੇ ਕੋਲੋਂ। ਹੁਣ ਮਾਮਲਾ CBI ਦੇ ਕੋਲ ਚਲੇ ਗਿਆ। ਇਹ ਸਾਰੇ ਦੇ ਬਾਬਤ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਭੁਪਿੰਦਰ ਸਿੰਘ ਗੋਤਰਾ ਹੁਣੀ ਮੌਜੂਦ ਨੇ। ਸਵਾਗਤ ਕਰਦੇ ਹਾਂ, ਬਹੁਤ-ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲੀ ਗੱਲ, CBI ਪੰਜਾਬ ਦੀ ਪੁਲਿਸ ਦੇ ਨਾਲੋਂ ਜ਼ਿਆਦਾ ਕ੍ਰੈਡੀਬਲ ਹੈ? ਉਹਨਾਂ ਦੇ ਕੋਲ ਜ਼ਿਆਦਾ ਸਮਾਂ ਹੁੰਦਾ 24 ਘੰਟਿਆਂ ਤੋਂ ਇਨਵੈਸਟੀਗੇਟ ਕਰਨ ਦਾ, ਜਾਂ ਫਿਰ ਕੋਈ ਹੋਰ ਗੱਲ ਹੈ ਜਿਸ ਕਰਕੇ ਆਏ ਦਿਨ ਆਪਾਂ ਦੇਖਦੇ ਹਾਂ 2-4 ਕੇਸ ਇਹੋ ਜਿਹੇ ਹੁੰਦੇ ਨੇ ਕੋਰਟ ਦੇ ਵਿੱਚ ਜਿਹੜੇ ਤਾਂ ਪਹਿਲਾਂ ਅੱਖਾਂ 'ਚ ਆਉਂਦੇ ਨੇ ਹਰੇਕ ਕਿਸੇ ਦੇ, ਉਹਨਾਂ 'ਚੋਂ ਕੁਝ ਹੁੰਦੇ ਨੇ ਜਿਹੜੇ ਸਿੱਧੇ ਸੈਂਟਰ ਦੀ ਕਿਸੇ ਏਜੰਸੀ ਨੂੰ ਦੇਣੇ ਪੈਂਦੇ ਨੇ। ਪੰਜਾਬ ਪੁਲਿਸ ਕੈਪੇਬਲ ਨਹੀਂ ਜਾਪਦੀ। ਤੁਸੀਂ ਕੀ ਕਹਿੰਦੇ ਹੋ, ਪੰਜਾਬ ਪੁਲਿਸ ਦੀ ਇਹ ਕੈਪੇਬਿਲਿਟੀ ਤੇ ਉੱਠ ਰਹੇ ਸਵਾਲ
ਸਾਡੇ ਲਈ ਚਿੰਤਾਜਨਕ ਨੇ, ਸਾਡੇ ਲਈ ਨਮੋਸ਼ੀਜਨਕ ਨੇ, ਜਾਂ ਫਿਰ ਇਹ ਠੀਕ ਹੈ ਐਂ ਹੀ ਹੋਣਾ ਚਾਹੀਦਾ, ਪੰਜਾਬ ਪੁਲਿਸ ਦੇ ਪੱਲੇ ਕੱਖ ਨਹੀਂ ਹੈ? ਸਤਿ ਸ਼੍ਰੀ ਅਕਾਲ ਜੀ ਸਾਰੇ ਮੇਰੇ ਸੱਜਣ ਵੀਰਾਂ ਨੂੰ, ਸਾਰਿਆਂ ਨੂੰ। ਗੱਲ ਤੁਸੀਂ ਬਹੁਤ ਵਧੀਆ ਕੀਤੀ ਹੈ ਕਿ ਇਹ ਜਿਹੜੇ ਸਵਾਲ ਹੈ, ਜਿਹੜੇ ਇਹ ਜੋ ਵੀ ਕੰਮ ਸਾਰਾ ਪੰਜਾਬ ਪੁਲਿਸ ਕੋਲੋਂ ਕੱਟ ਕੇ ਤੇ ਸਾਡੇ CBI ਕੋਲ ਜਾ ਰਿਹਾ। ਤੁਸੀਂ ਦੇਖੋ, ਪਹਿਲਾਂ ਵੇਲਿਆਂ ਦੇ ਵਿੱਚ ਇੱਕ ਬਜ਼ੁਰਗਾਂ ਦੀ ਕਹਾਵਤ ਚੱਲਦੀ ਹੈ ਵੀ ਦਾਰ 3 ਹੁੰਦੇ ਸੀ ਜੀ, ਇੱਕ ਚੌਕੀਦਾਰ, ਇੱਕ ਲੰਬੜਦਾਰ, ਥਾਣੇਦਾਰ ਜੀ। 3 ਦੇ ਬਗੈਰ ਗੱਡੀ ਨਹੀਂ ਚੱਲ ਸਕਦੀ ਸੀ। ਉਹ ਅੱਜ ਵੀ ਨਹੀਂ ਚੱਲਦੀ ਜੇ ਆਪਾਂ ਕਹੀਏ ਤੇ। ਪਰ ਅੱਜ ਕੀ ਹੋ ਗਿਆ, ਹਰ ਕੰਮ ਦੇ ਵਿੱਚ ਪੁਲਿਸ ਦੇ ਅਫਸਰਾਂ ਦੀ ਦਖਲਅੰਦਾਜ਼ੀ, ਸਰਕਾਰਾਂ ਦੀ ਦਖਲਅੰਦਾਜ਼ੀ ਜੀ। ਜੇ ਪੁਲਿਸ ਨੂੰ ਇੰਡੀਪੈਂਡੈਂਟ ਕੰਮ ਕਰਨ ਦੀ ਆਗਿਆ ਦਿੱਤੀ ਜਾਵੇ ਤੇ ਜਿਹੜਾ ਇਹ ਕੰਮ ਹੋਇਆ ਹੈ ਇਹ ਸਾਡੇ CBI ਤੱਕ ਜਾਣ ਦੀ ਨੌਬਤ ਨਾ ਆਵੇ। ਤੁਹਾਨੂੰ ਸ਼ਾਇਦ ਪਤਾ ਹੋਣਾ, ਜਦੋਂ 84 ਦੇ ਵਿੱਚ, ਤੁਸੀਂ ਚਲੋ ਛੋਟੇ ਸੀ, ਤੁਹਾਨੂੰ ਨਹੀਂ ਇੰਨਾ ਯਾਦ ਹੋਣਾ, 84 ਦੇ ਵਿੱਚ ਚੱਲ ਰਿਹਾ ਸੀ, ਬੜਾ ਮਾੜਾ ਦੌਰ ਚੱਲ ਰਿਹਾ ਸੀ ਜੀ ਜੀ। ਬਹੁਤ ਘੱਟ ਕੇਸ ਉਸ ਵੇਲੇ CBI ਕੋਲ ਗਏ, ਬਹੁਤ ਰੇਅਰ ਕੇਸ। ਤੇ ਅੱਜ ਜਨਤਾ ਦੀ ਆਵਾਜ਼ ਹੀ ਇਹ ਹੁੰਦੀ ਵੀ ਸਾਨੂੰ ਪੰਜਾਬ ਕੋਲੋਂ ਇਨਸਾਫ ਨਹੀਂ, ਸਾਡਾ ਕੇਸ ਜੀ CBI ਨੇ ਮਾਰ ਕੀਤਾ ਜੀ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਚਾਹੇ DGP ਸਾਹਿਬ ਕੋਲੋਂ ਤੁਸੀਂ ਚਲੇ ਜਾਓ ਦਰਖਾਸਤ ਲੈ ਕੇ ਜੀ। ਪਹਿਲੀ ਗੱਲ ਤੇ ਕਿ DGP ਸਾਹਿਬ ਕੋਲ ਜਦੋਂ ਤੁਸੀਂ ਜਾਓਗੇ, ਪਹਿਲੀ ਗੱਲ ਤੇ ਤੁਹਾਨੂੰ ਮਿਲਣਗੇ ਜੀ। ਲਿਓ ਮੈਂ ਲਿਖ ਕੇ ਦੇ ਦੇਣਾ, ਮੈਂ ਤੁਹਾਨੂੰ ਦੇ ਦੇਣਾ, ਤੁਸੀਂ ਜੋ ਕੱਲ ਕਦੋਂ ਜਾਣਾ ਦੱਸੋ ਮੈਨੂੰ, ਮੈਂ ਲਿਖ ਕੇ ਦੇ ਦੇਣਾ, DGP ਸਾਹਿਬ ਮਿਲ ਜਾਣ। DGP ਸਾਹਿਬ SSPਆਂ ਨੂੰ, SHO ਨੂੰ, DSPਆਂ ਨੂੰ ਇਹ ਕਹਿ ਰਹੇ ਨੇ ਵੀ 11 ਤੋਂ 1 ਵਜੇ ਤੱਕ ਤੁਸੀਂ ਦਫ਼ਤਰ ਤੇ ਬੈਠੋਗੇ ਔਰ ਜਨਤਾ ਦੀ ਜੋ ਵੀ ਦੁੱਖ ਤਕਲੀਫਾਂ ਸੁਣੋਗੇ। ਆਪ ਮਿਲ ਨਹੀਂ ਰਹੇ। ਮੈਂ DGP ਸਾਹਿਬ ਨੂੰ ਪੁੱਛਣਾ, ਮੈਂ ਤੁਹਾਨੂੰ 2-3 ਵਾਰ ਚਿੱਠੀਆਂ ਆਪਣੀ ਐਸੋਸੀਏਸ਼ਨ ਨੂੰ ਲਿਖ ਕੇ ਭੇਜੀਆਂ। ਮੈਂ ਬਤੌਰ ਪ੍ਰੈਜ਼ੀਡੈਂਟ ਪੁਲਿਸ ਪਰਿਵਾਰ ਵੈਲਫੇਅਰ ਐਸੋਸੀਏਸ਼ਨ ਪੰਜਾਬ ਲਿਖਤੀ ਚਿੱਠੀਆਂ, ਨੰਬਰੀ ਚਿੱਠੀਆਂ ਮੈਂ ਭੇਜੀਆਂ ਪਏ, ਮੈਨੂੰ ਟਾਈਮ ਮਿਲਦਾ ਦਿੱਤਾ ਜਾਵੇ, ਪਰ DGP ਸਾਹਿਬ ਨੇ ਟਾਈਮ ਨਹੀਂ ਦਿੱਤਾ ਮਿਲਦਾ ਸਾਨੂੰ ਅੱਜ ਤੱਕ ਜੀ। DGP ਸਾਹਿਬ ਦੀਆਂ ਕਹਾਣੀਆਂ ਤੇ ਭਗਵੰਤ ਮਾਨ ਸਾਹਿਬ ਦੇ ਚੁਟਕਲੇ ਜੀ, ਦੋਵਾਂ 'ਚ ਫਰਕ ਹੈ। ਠੀਕ ਹੈ ਨਾ ਜੀ। ਜਦੋਂ ਹੁਣ ਗੱਲ ਆ ਗਈ ਕਰਨਲ ਬਾਠ ਸਾਹਿਬ ਦੇ ਮਸਲੇ ਦੇ ਉੱਤੇ ਜੀ, ਉੱਥੇ ਅਸੀਂ ਆ ਗਏ ਫਿਰ ਉੱਥੇ ਵੀ ਇਹ ਹੋਇਆ ਮਸਲਾ ਕਿੰਨਾ ਗੁੰਝਲਦਾਰ। ਤੁਸੀਂ ਦੇਖੋ, ਪਹਿਲਾਂ ਇਨਕਾਊਂਟਰ ਹੋਇਆ, ਇਨਕਾਊਂਟਰ ਤੋਂ ਸਾਰੀ ਕਹਾਣੀ ਪਹਿਲਾਂ ਹੀ ਬਣੀ ਆਈ, ਇਨਕਾਊਂਟਰ ਹੋਇਆ ਜੀ, ਉੱਥੇ ਇਨਕਾਊਂਟਰ ਕਰਕੇ ਆਏ ਜੀ। ਜਸਪ੍ਰੀਤ ਸਿੰਘ ਦਾ ਇਨਕਾਊਂਟਰ ਹੁੰਦਾ ਮਲੇਰਕੋਟਲੇ 'ਚ, ਉਹਦਾ ਇਨਕਾਊਂਟਰ ਕਰਕੇ ਆਏ ਜੀ। ਸਰਕਾਰ ਨੇ ਸਾਨੂੰ 10 ਲੱਖ ਰੁਪਇਆ ਇਨਾਮ ਦਿੱਤਾ ਜੀ। ਇਨਾਮ ਲੈ ਕੇ ਅਸੀਂ ਇਨਾਮ ਦੀ ਖੁਸ਼ੀ 'ਚ ਆਏ ਜੀ। ਤੁਸੀਂ ਇਨਾਮ ਦੀ ਖੁਸ਼ੀ 'ਚ ਇੰਨੇ ਅੰਨੇ ਹੋ ਗਏ ਹੋ ਕਿ ਤੁਹਾਨੂੰ ਕਹਾ ਬੰਦਾ ਹੀ ਨਹੀਂ ਦੱਸਿਆ ਵੀ ਤੁਸੀਂ ਕਹਾ ਵੀ ਇਹ ਵੀ ਮਾਰ ਦੇਣਾ। ਹਾਂ, ਜਦੋਂ ਉਹ ਲਿਖਿਆ ਹੋਇਆ ਹੈ ਕਿ ਉਹ ਕਹਿੰਦੇ ਨੇ 1 ਇਨਕਾਊਂਟਰ ਕਰਕੇ ਆਏ ਆ, ਅਗਲਾ 13 ਕਰ ਸਕਦੇ ਆ। ਹਾਂ, ਤੁਸੀਂ ਦੇਖੋ ਇੰਨਾ ਕੁ ਦਿਮਾਗ ਖਰਾਬ ਹੈ। ਇੱਥੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਪੁਲਿਸ ਦਾ ਧੱਕਾ ਜਨਤਾ ਨਾਲ ਹੋ ਰਿਹਾ। ਹੁਣ ਇਨਕਾਊਂਟਰ ਕਰਕੇ ਆਏ ਔਰ ਇਨਕਾਊਂਟਰ ਹੋਣ ਦੇ ਵਿੱਚ ਕਿੰਨਾ ਫਰਕ। ਇਨਕਾਊਂਟਰ ਕਰਨ ਦਾ ਮਤਲਬ ਤੇ ਹੋਣ ਦਾ ਵਿੱਚ ਵੀ ਹਾਂ ਉੱਥੇ ਗਏ ਆ, ਉੱਥੇ ਵਾਕਈ ਇੰਟੈਂਸ਼ਨ ਦਾ ਫਰਕ ਪੈ ਜਾਂਦਾ। ਦੋਹਾਂ ਚੀਜ਼ਾਂ ਦਾ ਫਰਕ ਪੈ ਗਿਆ ਨਾ। ਇਨਕਾਊਂਟਰ ਕਰਕੇ ਇਹਦਾ ਮਤਲਬ ਤੇ ਆ ਵੀ ਤੁਸੀਂ ਬੰਦਾ ਮਾਰਿਆ, ਠੀਕ ਹੈ ਨਾ। ਤੇ ਹੁਣ ਕਰਨਲ ਸਾਹਿਬ ਰਸਤੇ 'ਚ ਮਿਲ ਗਏ ਵੀ ਤੁਸੀਂ ਬਾਜੋ ਨੇ ਤੁਹਾਨੂੰ ਵੀ ਮਾਰ ਦੇਣਾ। ਇੱਥੇ ਮੈਂ ਤੁਹਾਡੀ ਗੱਲ ਕੱਟ ਰਿਹਾ, ਇਨਕਾਊਂਟਰ ਤਾਂ ਵੈਸੇ ਕਿਸੇ ਪਾਸਿਓਂ ਵੀ ਜਸਟੀਫਾਈਂਗ ਹੈ ਹੀ ਨਹੀਂ ਹੈ, ਉਹ ਤਾਂ ਐਬਸੋਲੂਟ ਜਸਟਿਸ ਨਹੀਂ ਹੈ ਕਿਸੇ ਪਾਸਿਓਂ ਵੀ ਨਾ। ਤੁਸੀਂ ਗੱਲ ਕਰ ਰਹੇ ਹੋ ਜਸਪ੍ਰੀਤ ਦਾ ਇਨਕਾਊਂਟਰ ਕਰਕੇ ਆਏ ਸੀ, ਅੱਗੇ ਇਨਕਾਊਂਟਰ ਹੋਰ ਕਰਨਾ ਸੀ। ਜਦੋਂ ਆਪਾਂ ਇਹ ਚੀਜ਼ ਦੇਖਦੇ ਹਾਂ ਕਿ ਇਨਕਾਊਂਟਰ ਹੋਇਆ, ਮੀਡੀਆ ਤੇ ਖਬਰ ਚੱਲੀ, ਨਾਲ ਦੀ ਨਾਲ ਇਹ ਅਨਾਉਂਸ ਕਰ ਦਿੱਤਾ ਜਾਂਦਾ ਹੈ 10 ਲੱਖ ਰੁਪਈਆ ਇਹਨਾਂ ਨੂੰ ਜਿਹੜੇ ਸਰਵ ਕਰਕੇ ਆਏ ਨੇ, ਜਿਨ੍ਹਾਂ ਨੇ ਸਾਰਾ ਕਾਂਡ ਕੀਤਾ, ਉਹਨਾਂ ਨੂੰ ਦਿੱਤਾ ਜਾਊਗਾ। ਪਹਿਲੇ ਨੰਬਰ ਤੇ ਤਾਂ ਕਾਨੂੰਨ ਹੀ ਇਹ ਨਹੀਂ ਕਹਿੰਦਾ ਕਿ ਤੁਸੀਂ ਸਿਰਫ ਇਹ ਸੁਣ ਕੇ ਕਿ ਉਹਨਾਂ ਨੇ ਇਹ ਕੰਮ ਕਰ ਦਿੱਤਾ ਉਹਨਾਂ ਨੂੰ ਅਨਾਉਂਸ ਕਰ ਸਕਦੇ ਹੋ ਕਿ ਇਹਨਾਂ ਨੂੰ ਅਸੀਂ ਅਵਾਰਡ ਦੇਵਾਂਗੇ, ਉਹਨਾਂ ਨੂੰ ਆਹ ਚੀਜ਼ ਦੇਵਾਂਗੇ। ਕਾਨੂੰਨ ਕਹਿੰਦਾ ਕਿ ਪਹਿਲਾਂ ਉਹਦੀ ਜਾਂਚ ਹੋਊਗੀ, ਜਾਂਚ ਤੋਂ ਨਿਕਲਣ ਤੋਂ ਬਾਅਦ ਕੋਈ ਨਿਰਧਾਰਤ ਸਮਾਂ, ਉਸ ਤੋਂ ਬਾਅਦ ਹੀ ਉਹਨਾਂ ਨੂੰ ਉਹ ਦਿੱਤਾ ਜਾ ਸਕਦਾ। ਵੈਸੇ ਵੀ ਇਨਾਮ ਦੇਣਾ ਕਿਸ ਗੱਲ ਦਾ ਹੈ, ਸਾਡਾ ਤਾਂ ਵੈਸੇ ਤਾਂ ਇਸ ਗੱਲ ਤੇ ਵੀ ਕਨਫਲਿਕਟ ਬਣਦਾ ਹੈ ਕਿ ਜੇਕਰ ਕੋਈ ਬੰਦਾ ਆਪਣੀ ਡਿਊਟੀ ਤਨਦੇਹੀ ਨਾਲ ਕਰਦਾ ਹੈ, ਉਹਦੀ ਰਿਸਪੌਂਸਿਬਿਲਿਟੀ ਹੈ। ਅਸੀਂ ਉਹਨੂੰ ਇਨਾਮ ਦੇ ਕੇ ਕਿੱਦਾਂ ਵਾਅਦਾ ਕਰ ਰਹੇ ਹਾਂ ਵੀ ਤੈਨੂੰ ਤਾਂ ਇਨਾਮ ਦੇ ਰਹੇ ਹਾਂ ਵੀ ਤੂੰ ਆਪਣੀ ਡਿਊਟੀ ਕਰ ਰਿਹਾ। ਏਦਾਂ ਤਾਂ ਹਰੇਕ ਬੰਦਾ ਆਪਣੀ ਡਿਊਟੀ ਤਨਦੇਹੀ ਨਾਲ ਕਰ ਰਿਹਾ, ਕੋਈ ਮਜ਼ਦੂਰ ਵੀ ਜੇ ਤਨਦੇਹੀ ਨਾਲ ਕਰ ਰਿਹਾ। ਮੈਂ ਨਾ ਇਸ ਦਾ ਪੁਲਿਸ ਰੂਲ ਦੀ ਕਿਤਾਬ ਰੱਖੀ ਨਾਲ। ਹਾਂਜੀ, ਇੱਥੋਂ ਤੁਸੀਂ ਜਿਹੜੇ ਮਰਜ਼ੀ ਪੁੱਛ, ਇੱਥੇ ਮੈਨੂੰ ਪੁਲਿਸ ਰੂਲ ਦੀ ਕਿਤਾਬ ਦੇ ਵਿੱਚ ਕੋਈ ਇੱਕ ਰੂਲ ਕੱਢ ਕੇ ਦੱਸ ਦਿਓ ਜਿਹਦੇ ਵਿੱਚ ਇਹ ਲਿਖਿਆ ਹੋਏ ਕਿ 10 ਲੱਖ ਰੁਪਇਆ ਇਨਾਮ ਦਿੱਤਾ ਜਾਏਗਾ ਜੀ। ਬੰਦਾ ਮਾਰਨ ਦਾ 10 ਲੱਖ ਰੁਪਇਆ। ਮੈਂ ਤੇ ਇੱਕ ਗੱਲ ਕਹਾਂਗਾ, ਇਨਕਾਊਂਟਰ ਵਾਲੇ ਪਾਸੇ ਤੇ ਬਾਅਦ ਚ ਲਾਂਗਾ। ਇਹ ਕਹਿੰਦੇ ਨਾ ਵੀ ਇਨਕਾਊਂਟਰ ਕਰਕੇ 10 ਲੱਖ ਰੁਪਇਆ ਇਨਾਮ, 10 ਲੱਖ ਰੁਪਇਆ ਇਨਾਮ ਤੁਸੀਂ ਦੇ ਕੇ ਇਸ ਚੀਜ਼ ਨੂੰ ਉਹਨੂੰ ਬੜਾਵਾ ਦੇ ਰਹੇ ਹੋ ਵੀ ਤੂੰ ਹੁਣ ਹੋਰ ਬੰਦੇ ਮਾਰ ਜਿੰਨੇ ਮਾਰਨਾ।
ਇਹ ਫੇ ਉਹੀ ਕਹਿ ਲਈਏ ਵੀ ਆਪਾਂ ਵਾਅਦਾ ਕਰਤਾ ਵੀ ਚਲੋ ਹੁਣ ਬਾਕੀ ਵੀ ਤੂੰ 10 ਲੱਖ ਰੁਪਏ ਦੇ ਵਿੱਚ ਬੰਦਾ ਮਾਰਿਆ, ਹੁਣ ਤੂੰ ਹੋਰ ਬੰਦਾ ਮਾਰ, ਤੈਨੂੰ ਵੱਧ ਨਾਮ ਦੇਵਾਂਗੇ। ਹੂੰ। ਜਦੋਂ ਕਿ ਜਿਹੜਾ ਬੰਦਾ ਮਾਰਨ ਵਾਲੇ ਤੇ ਖੁਦ ਕ੍ਰਿਮੀਨਲ ਆਪ ਬੰਦਾ ਇੰਸਪੈਕਟਰ, ਮੈਂ ਤੁਹਾਨੂੰ ਉਹਦਾ ਰਿਕਾਰਡ ਦੇਣਾ, ਚੰਡੀਗੜ੍ਹ ਦੇ ਵਿੱਚ ਉਹਦੇ ਤੇ ਪਰਚਾ ਦਰਜ, ਬਰਨਾਲੇ ਦੇ ਵਿੱਚ ਉਹਤੇ ਪਰਚਾ ਦਰਜ। ਨਾਮ ਲੈ ਕੇ ਡਿਟੇਲ ਦੱਸ ਦਿਓ। ਮੈਂ ਨਾਮ ਲੈ ਕੇ ਦੱਸਦਾ ਤੁਹਾਨੂੰ, ਇਹ ਇੰਸਪੈਕਟਰ ਹਰਜਿੰਦਰ ਸਿੰਘ, ਠੀਕ ਹੈ ਜੀ, ਜਿਹਦੇ ਵਿੱਚ ਚੰਡੀਗੜ੍ਹ ਸੈਕਟਰ 11 ਦੇ ਵਿੱਚ ਪਰਚਾ ਦਰਜ ਹੋਇਆ, FIR ਨੰਬਰ 96 8 ਅਪ੍ਰੈਲ 2010 ਨੂੰ। ਠੀਕ ਹੈ ਜੀ, ਠੀਕ ਹੈ ਨਾ ਜੀ। ਧਾਰਾਵਾਂ ਕਿਹੜੀਆਂ ਕਿਹੜੀਆਂ ਲੱਗੀਆਂ? ਅੰਡਰ ਸੈਕਸ਼ਨ 307 148 49 506 IPC 2554 ਆਰਮ ਐਕਟ। ਠੀਕ ਹੈ ਜੀ। ਇਹ ਕੇਸ ਖਤਮ ਹੋ ਚੁੱਕਿਆ, ਇਸ ਚੋਂ ਬਰੀ ਹੋ ਚੁੱਕੇ ਨੇ ਉਹ? ਇਹ ਕੇਸ ਉਦੋਂ ਲਾਰੈਂਸ ਬਿਸ਼ਨੋਈ ਦੇ ਨਾਲ 8 ਬੰਦਿਆਂ ਦੇ ਉੱਤੇ ਮੁਕੱਦਮਾ ਦਰਜ ਹੋਇਆ ਸੀ, ਇਹ ਬਰੀ ਹੋ ਗਿਆ, ਉਹਨਾਂ ਨੂੰ PO ਦੇ ਦਿੱਤਾ ਸੀ, ਬਾਅਦ ਚ ਉਹ ਵੀ ਬਰੀ ਹੋ ਗਏ। ਠੀਕ ਹੈ, ਠੀਕ ਹੈ। ਉਸ ਤੋਂ ਬਾਅਦ ਬਰਨਾਲੇ ਸਿਟੀ ਦੇ ਵਿੱਚ ਪਰਚਾ ਦਰਜ ਹੋਇਆ ਸੀ, ਠੀਕ ਹੈ, ਇਸੇ ਤੇ ਹੀ ਉਦੋਂ ਵੀ 307 ਦਾ ਮੁਕੱਦਮਾ ਦਰਜ ਹੈ। ਉਹ ਇਹਨਾਂ ਨੇ ਕੰਪਰੋਮਾਈਜ਼ ਕੀਤਾ, 2013 ਚ ਹੋਇਆ ਜਿਹੜਾ। ਠੀਕ ਹੈ। ਕੰਪਰੋਮਾਈਜ਼ ਕਰਨ ਤੋਂ ਬਾਅਦ 2014 ਚ ਭਰਤੀ ਹੋਇਆ ਸਬ ਇੰਸਪੈਕਟਰ। ਉਸ ਭਰਤੀ ਹੋਣ ਦਾ ਰਿਜ਼ਲਟ ਤੁਹਾਡੇ ਸਾਹਮਣੇ, ਬਾਕੀ ਉਹ ਤੁਹਾਨੂੰ ਲਿਆ ਕੇ ਦੇਤਾ ਇਹਨਾਂ ਨੇ ਵੀ ਕਰਨਲ ਸਾਹਿਬ ਨੂੰ ਮਾਰ ਦੇਣਾ ਸੀ ਜੇ ਉਹਨਾਂ ਦੇ ਬੇਟਾ ਨਾਲ ਨਾ ਹੁੰਦਾ ਉਸ ਵੇਲੇ, ਜੋ ਬੇਟੇ ਨੇ ਉਹਦੀ ਸਪੋਰਟ ਕੀਤੀ ਹੈ ਜੀ। ਮੈਂ ਆਪਣੇ ਅਫਸਰਾਂ ਨੂੰ ਪੁੱਛਦਾ ਕਿ ਤੁਸੀਂ ਇੰਨਾ ਧੱਕਾ ਕਿਉਂ ਕਰਦੇ ਵੇ? ਜਨਤਾ ਹੈ, ਤੁਸੀਂ ਪੰਜਾਬ ਦੇ ਵਿੱਚ, ਜੇ ਤੁਸੀਂ ਪੰਜਾਬ ਦੇ ਵਸਿੰਦੇ ਨਹੀਂ, ਅਸੀਂ ਤੇ ਪੰਜਾਬ ਦੇ ਰਹਿਣ ਵਾਲੇ ਆ, ਕੋਈ ਸਾਡੀ ਵੀ ਸੁਣਵਾਈ ਹੈਗੀ? ਕੋਈ ਸਾਨੂੰ ਵੀ ਸਾਨੂੰ ਮੌਕਾ ਦਿਓ, ਕੋਈ ਸਾਡੇ ਵੀ ਸੁਣਨ ਦਿਓ। ਸਾਡੇ ਕੋਰਟਾਂ ਕਚਹਿਰੀਆਂ ਚ, ਕੋਰਟ ਕਚਹਿਰੀਆਂ ਪਹਿਲਾਂ ਜਾਂ ਮਤਲਬ ਕੋਰਟ ਕਚਹਿਰੀਆਂ ਸਾਡਾ ਆਖਰੀ ਹਥਿਆਰ ਹੁੰਦਾ ਸੀ ਕਿ ਜਦੋਂ ਸਾਡੀ ਪੁਲਿਸ ਦੇ ਕੋਈ ਅਫਸਰਾਂ ਦੀ ਸੁਣਵਾਈ ਨਹੀਂ, ਕਿਸੇ ਥਾਣੇਦਾਰ ਨੇ ਸਾਡੀ ਸੁਣਵਾਈ ਨਹੀਂ, ਕਿਸੇ SHO ਨੇ, DSP ਨੇ, SSP ਨੇ, ਕਿਸੇ ਨੇ ਸਾਡੀ ਸੁਣਵਾਈ ਨਹੀਂ ਕੀਤੀ, ਫਿਰ ਅਸੀਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਂਦੇ। ਉਹ ਦਰਵਾਜ਼ਾ ਖੜਕਾਈਦਾ ਵੀ ਸਾਨੂੰ ਉੱਥੋਂ ਇਨਸਾਫ ਮਿਲੇਗਾ, ਔਰ ਮਿਲਦਾ ਵੀ ਇਨਸਾਫ ਜਨਤਾ ਨੂੰ ਜੀ। ਅਸੀਂ 2013 ਦੇ ਧੱਕੇ ਖਾਂਦੇ ਪਏ ਆ ਜੀ, ਬਿਨਾਂ ਮਤਲਬ ਇੱਕ ਜਾਲੀ ਪਰਚਾ ਦਰਜ ਹੋਣ ਤੋਂ ਬਾਅਦ, ਬਰੀ ਹੋਣ ਤੋਂ ਬਾਅਦ ਅਸੀਂ ਧੱਕੇ ਖਾਂਦੇ ਫਿਰਦੇ ਹਾਂ ਜੀ। ਯਾਰ ਇੱਕ ਪਾਸੇ ਤੁਸੀਂ 311 ਲਾ ਕੇ ਡਿਸਮਿਸ ਕਰਦੇ ਹੋ ਜੀ, ਜਿਨ੍ਹਾਂ ਤੇ ਅੱਜ FIR ਦਰਜ ਹੁੰਦੀ ਸਵੇਰੇ ਡਿਸਮਿਸ ਜੀ ਜੀ। ਇਹਨਾਂ ਤੇ ਕਦੋਂ ਦਾ ਪਰਚਾ? ਅੱਜ ਮੇਰੇ ਖਿਆਲ ਕੋਈ 4 ਮਹੀਨੇ ਹੋ ਚੱਲੇ ਨੇ ਜੀ ਜੀ। ਇਹ ਬੰਦੇ ਅਜੇ ਤੱਕ ਡਿਸਮਿਸ ਤੱਕ ਨਹੀਂ, ਸਰਕਾਰੀ ਕੁਆਟਰਾਂ 'ਚ ਰਹਿੰਦੇ ਪਏ, ਕਰਨਲ ਸਾਹਿਬ ਦੇ ਘਰ 'ਚ ਜਾ ਕੇ। ਵੀਡੀਓ ਜਨਤਕ ਹੈ, ਸਾਰਾ ਕੁਝ ਸਾਹਮਣੇ, ਐ ਵੀ ਨਹੀਂ ਕਹਿਣਾ ਕਿ ਤੁਸੀਂ ਹਲੇ ਕ੍ਰਿਮੀਨਲ ਲੱਭਣੇ ਨੇ, ਕ੍ਰਿਮੀਨਲ ਹਲੇ ਤੁਸੀਂ ਕਰ ਨਹੀਂ ਪਾਏ, ਆਇਡੈਂਟੀਫਾਈ ਨਹੀਂ ਕਰ ਪਾਏ ਚੀਜ਼ਾਂ। ਆਇਡੈਂਟੀਫਾਈ ਮੈਂ ਤਾਂ ਕਹਿਣਾ ਪਿਆ ਅਫਸਰਾਂ ਨੂੰ ਵੀ ਇਹ ਸਰਕਾਰ ਦੇ ਪਾਲੇ ਹੋਏ ਸਰਕਾਰੀ ਗੁੰਡੇ ਨੇ, ਮੈਂ ਤਾਂ ਇਹ ਗੱਲ ਕਹਿਣਾ ਪਿਆ। ਜੇ ਤੁਹਾਡੇ ਸਾਹਮਣੇ ਵੀਡੀਓ ਸਭ ਕੁਝ ਤੁਹਾਨੂੰ ਪਤਾ ਲੱਗਦਾ ਪਿਆ ਤੇ ਫਿਰ ਤੁਸੀਂ ਕਿਉਂ ਨਹੀਂ ਫੜਦੇ ਪਏ? ਸਰ ਫਿਰ ਮੇਰਾ ਸਵਾਲ ਉਹੀ ਹੈ, ਜੇਕਰ ਤੁਸੀਂ ਵੀ ਪੁਲਿਸ ਦੇ ਵਿੱਚ ਸਰਵ ਕੀਤਾ ਹੈ, ਤੁਸੀਂ, ਤੁਹਾਡੀ ਲੰਬੀ ਇੱਕ ਲਿਸਟ ਹੈ, ਤੁਹਾਡੇ ਨਾਲ ਬਹੁਤ ਸਾਰੇ ਸਾਥੀ ਹੋਣਗੇ, ਫਿਰ ਇਹ ਦਿੱਕਤ ਆਉਂਦੀ ਕਿੱਥੇ ਹੈ ਕਿ ਸਰਕਾਰੀ ਗੁੰਡੇ ਜਿਸ ਤਰੀਕੇ ਨਾਲ ਤੁਸੀਂ ਸ਼ਬਦ ਵਰਤਿਆ ਹੈ, ਫਿਰ ਉਹਨਾਂ ਨੂੰ ਇੰਨੀ ਇਮਿਊਨਿਟੀ ਦੇ ਕੌਣ ਰਿਹਾ ਹੈ? ਕਿ ਉਹਨਾਂ ਦੇ ਪਿੱਛੇ ਕੋਈ ਹੋਰ ਗੱਲ ਲੁਕੀ ਹੋਈ ਹੈ ਜਿਹਦੇ ਨਾਲ ਸਰਕਾਰ ਨੂੰ ਖਦਸ਼ਾ ਹੈ ਵੀ ਜੇ ਇਸ ਕੇਸ 'ਚ ਸਾਹਮਣੇ ਆਉਂਦੇ ਨੇ ਤਾਂ ਦੂਜਾ ਕੇਸ ਵੀ ਸਾਡਾ ਨਾਲ ਹੀ ਰਗੜਿਆ ਜਾਊ, ਸਾਡੀ ਅਕਾਊਂਟੇਬਿਲਟੀ ਵੀ ਤੈਅ ਹੋਊ, ਜਾਂ ਫਿਰ ਗੱਲ ਕੋਈ ਹੋਰ ਹੈ, ਇਹਨਾਂ ਨੂੰ ਕਿਸੇ ਹੋਰ ਤਰੀਕੇ ਨਾਲ ਬਚਾਉਣ ਦੀ ਕੋਸ਼ਿਸ਼ ਕਰ ਰਿਹਾ? ਇੱਕ ਤਾਂ ਇਹ ਗੱਲ ਹੁੰਦੀ ਹੈ ਨਾ ਵੀ ਸੈਂਟਰ ਤੇ ਸਟੇਟ ਦਾ ਕਨਫਲਿਕਟ ਹੁੰਦਾ ਹੈ, ਇੱਕ ਪੁਲਿਸ ਵਰਸਸ ਆਮ ਲੋਕ ਕਨਫਲਿਕਟ ਆ ਗਿਆ ਇੱਥੇ ਵੀ। ਆਮ ਲੋਕ ਕਹਿ ਰਹੇ ਨੇ ਉਹਨਾਂ ਨੂੰ ਫੜੋ, ਤੁਸੀਂ ਕਹਿ ਰਹੇ ਹੋ ਸਰਕਾਰੀ ਗੁੰਡੇ ਨੇ। ਤੁਸੀਂ ਵੀ ਪਹਿਲਾਂ ਮੈਂ ਤੁਹਾਡੇ ਮੂੰਹੋਂ ਹੀ ਸੁਣਿਆ ਕਿ ਉਹ ਸਰਕਾਰੀ ਕੁਆਟਰਾਂ ਦੇ ਵਿੱਚ ਵੀ ਰਹਿ ਰਹੇ ਨੇ। ਹਰੇਕ ਸਰਕਾਰੀ ਫੈਸਿਲਿਟੀ ਜੇਕਰ ਉਹ ਮਾਣ ਰਹੇ ਨੇ ਤਾਂ ਕੋਈ ਤਾਂ ਉਹਨਾਂ ਦੇ ਪਿੱਛੇ ਹੋਊਗਾ, ਕੋਈ ਤਾਂ ਉਹਨਾਂ ਨੂੰ ਇੰਨੀ ਇਮਿਊਨਿਟੀ ਦੇ ਰਿਹਾ ਹੋਊਗਾ। ਕੌਣ ਹੈ ਉਹ? ਸਾਫ਼ ਦੱਸੋ, ਸਪਸ਼ਟ ਕਰੋ ਇਹ ਚੀਜ਼। ਤੁਸੀਂ, ਮੈਂ ਇੱਕ ਗੱਲ ਸਾਫ਼ ਔਰ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਹਿਣਾ ਕਿ ਜਦੋਂ ਪੰਜਾਬ ਪੁਲਿਸ ਦੇ ਸਾਡੇ ਇੱਕ ਸੀਨੀਅਰ DGP ਸਾਹਿਬ ਕੋਲੋਂ, ਜਾਂ ਮੌਕੇ ਤੇ ਜਿਹੜਾ ਉੱਥੇ DIG ਸੀ ਜਾਂ SSP ਸੀ, ਉਹਨਾਂ ਕੋਲੋਂ ਸਾਨੂੰ ਇਨਸਾਫ ਨਹੀਂ ਮਿਲਿਆ, ਉਹਨਾਂ ਨੂੰ, ਕਰਨਲ ਸਾਹਿਬ ਦੇ ਪਰਿਵਾਰ ਨੂੰ, ਕਿਉਂਕਿ ਮੈਂ ਨਾਲ ਉਹਨਾਂ ਦੇ ਇਨ ਟੱਚ ਆ, ਮੈਂ ਨਾਲ ਹੀ ਰਿਹਾ ਜਦੋਂ ਵੀ, ਉਹਨਾਂ ਨੂੰ ਉੱਥੋਂ ਬਿਲਕੁਲ ਇਨਸਾਫ ਨਹੀਂ ਮਿਲਿਆ। ਪਰਚਾ ਦਰਜ ਨਹੀਂ ਹੁੰਦਾ ਪਿਆ ਸੀ। ਪਹਿਲਾਂ ਪਰਚਾ ਤੁਸੀਂ ਦੇਖਿਆ, ਬੜੀ ਮੁਸ਼ਕਲ ਪਰਚਾ ਦਰਜ ਕਰਾਇਆ, ਕਿੱਦਾਂ ਐਜੀਟੇਸ਼ਨ ਕਰਕੇ ਪਰਚਾ ਦਰਜ ਹੋਣਾ। ਉਹਨਾਂ ਨੂੰ ਨਾ ਇਨਸਾਫ ਮਿਲਣ ਕਰਕੇ ਮੁੜ ਕੇ CM ਸਾਹਿਬ ਤੱਕ ਅਪਰੋਚ ਕੀਤੀ ਵੀ CM ਸਾਹਿਬ ਨੂੰ ਮਿਲਣਾ। CM ਸਾਹਿਬ ਨੂੰ ਮਿਲਣ ਤੋਂ ਬਾਅਦ CM ਸਾਹਿਬ ਨੇ ਮੇਰੇ ਸਾਹਮਣੇ ਲੇਡੀ ਦੇ ਸਿਰ ਤੇ ਹੱਥ ਰੱਖਿਆ ਵੀ ਤੂੰ ਸਾਡੀ ਭੈਣ ਲੱਗਦੀ ਹੈ, ਭਈ ਇਹ ਤੁਹਾਨੂੰ ਸਵੇਰ ਤੱਕ ਇਨਸਾਫ ਮਿਲੇਗਾ। ਉਹ ਅੱਜ ਤੱਕ ਸਾਨੂੰ ਇਨਸਾਫ ਨਹੀਂ ਮਿਲਿਆ। ਉਹ ਸਵੇਰ ਦੁਬਾਰਾ ਨਹੀਂ ਆਈ, ਕਿਉਂਕਿ ਸਰਕਾਰ ਦੇ, ਮੈਂ ਤੇ ਇੱਕ ਗੱਲ ਕਹਿਣਾ, ਅਫਸਰਾਂ ਦੀਆਂ ਕਹਾਣੀਆਂ ਤੇ ਸਰਕਾਰ ਦੇ ਚੁਟਕਲੇ ਜਿਹੜੇ ਕਿ ਜਨਤਾ ਨੂੰ ਗੁੰਮਰਾਹ ਕਰ ਰਹੇ ਨੇ। ਫਿਰ ਇੱਥੇ ਕਲੀਅਰ ਗੱਲ ਹੈ ਗੋਤਰਾ ਸਾਹਿਬ, ਜੇਕਰ ਇੱਕ CM ਮੋਢੇ ਤੇ ਹੱਥ ਰੱਖ ਕੇ ਕਹਿ ਦਿੰਦਾ ਸਵੇਰ ਤੱਕ ਇਨਸਾਫ ਮਿਲ ਜੂ, ਜੇ ਉਹ ਇਨਸਾਫ ਡਿਲੀਵਰ ਨਹੀਂ ਕਰ ਪਾ ਰਿਹਾ ਤਾਂ ਉਹ ਤਾਂ ਇੱਕ ਏਜੰਸੀ ਹੈ। ਮੈਂ ਗੱਲ ਕਰਦਾ ਵੀ ਉਹ ਏਜੰਸੀ ਤਾਂ ਸਰਕਾਰੀ ਹੈ ਨਾ, ਸਰਕਾਰ ਦੇ ਬਣਾਏ ਸਰਕਾਰ ਏਜੰਸੀ ਆ। CBI ਸਰਕਾਰੀ ਏਜੰਸੀ ਹੈ ਨਾ। ਜੇ ਪੰਜਾਬ ਦੀ ਪੁਲਿਸ ਸਰਕਾਰੀ ਹੈ ਨਾ, ਤੇ ਸਰਕਾਰ ਦੇ ਮਤਲਬ ਸਰਕਾਰ ਜਿਹੜੀ ਸਾਡੀ ਪੁਲਿਸ ਹੈ ਉਹਦੇ ਕੋਲੋਂ ਸਾਨੂੰ ਇਨਸਾਫ ਨਹੀਂ ਮਿਲ ਰਿਹਾ।
ਉਹ ਨਾ ਮਿਲਣ ਦਾ ਕਾਰਨ ਇਹ ਹੈ ਕਿ ਸਰਕਾਰ ਦੀ ਵਿੱਚ ਦਖਲਅੰਦਾਜ਼ੀ ਹੋਊਗੀ। ਪੰਜਾਬ ਪੁਲਿਸ ਦੇ ਵਿੱਚ, ਚੰਡੀਗੜ੍ਹ ਪੁਲਿਸ 'ਚ ਵੀ ਹੈ, ਚੰਡੀਗੜ੍ਹ ਪੁਲਿਸ ਦੇ ਵਿੱਚ ਵੀ ਦਖਲਅੰਦਾਜ਼ੀ ਹੋਊਗੀ। ਚੰਡੀਗੜ੍ਹ ਪੁਲਿਸ ਦੇ ਵਿੱਚ ਵੀ ਦਖਲਅੰਦਾਜ਼ੀ ਸਰਕਾਰ ਦੀ ਨਹੀਂ ਤੇ ਸਾਡੀ ਪੁਲਿਸ ਦੇ ਅਫਸਰਾਂ ਦੀ ਹੋਊਗੀ, ਕਿਉਂਕਿ ਜੇ ਪੁਲਿਸ ਦੇ ਅਫਸਰਾਂ ਕੋਲੋਂ ਸਾਨੂੰ ਇਨਸਾਫ ਨਹੀਂ ਮਿਲਿਆ ਤੇ ਇਹਦਾ ਮਤਲਬ ਇਹ ਪੁਲਿਸ ਦੇ ਸਾਡੇ ਅਫਸਰ ਚੰਡੀਗੜ੍ਹ ਪੁਲਿਸ ਨੂੰ ਵੀ ਪ੍ਰੈਸ਼ਰ ਪਾ ਰਹੇ ਹੋਣਗੇ ਵੀ ਇਹ ਜਿਹੜਾ ਇਨਸਾਫ ਜੋ ਅਸੀਂ ਕਹਾਂਗੇ ਉਹ ਕਰੀ। ਉਹ ਜਿਹੜਾ ਨਹੀਂ ਹੋਇਆ, ਉਹ ਨਹੀਂ ਹੋਣ ਦਾ ਰਿਜ਼ਲਟ ਇਹ ਸਾਨੂੰ ਮਿਲਿਆ ਕਿ ਅਸੀਂ ਮੁੜ ਕੇ ਹਾਈ ਕੋਰਟ ਦਾ ਦਰਵਾਜ਼ੇ ਦੇ ਵਿੱਚੋਂ ਖੜਕਾਇਆ ਔਰ ਉੱਥੋਂ ਸਾਨੂੰ ਅਸੀਂ ਸੀਬੀਆਈ ਦੀ ਪਹਿਲਾਂ ਮੰਗ ਸੀਬੀਆਈ ਦੀ ਪਹਿਲਾਂ ਵੀ ਕੀਤੀ ਸੀ, ਪਰ ਹਾਈ ਕੋਰਟ ਨੇ ਸਾਨੂੰ ਇਹ ਦਿੱਤਾ ਫੈਸਲਾ ਕਿ ਤੁਹਾਨੂੰ ਅਸੀਂ ਇੱਥੋਂ ਇਨਸਾਫ ਦਿਵਾਉਂਦੇ ਹਾਂ, ਤੁਹਾਨੂੰ ਸੀਬੀਆਈ ਕੋਲ ਜਾਣ ਦੀ ਜ਼ਰੂਰਤ ਨਹੀਂ। ਜੇ ਤੁਹਾਨੂੰ ਇੱਥੋਂ ਇਨਸਾਫ ਨਹੀਂ ਮਿਲਿਆ ਤੇ ਫਿਰ ਆਪਾਂ ਸੀਬੀਆਈ ਨੂੰ ਮਾਰਕ ਕਰਾਂਗੇ। ਫਿਰ ਸਾਨੂੰ ਇੱਥੋਂ ਇਨਸਾਫ ਨਹੀਂ ਮਿਲਿਆ ਤੇ ਉਹੀ ਫਿਰ ਮੁੜ ਦੁਬਾਰਾ ਸੀਬੀਆਈ ਕੋਲ ਕੇਸ ਜਾਣਾ ਹੀ ਪਿਆ। ਫਿਰ ਸਰ ਪੁਲਿਸਿੰਗ ਦੇ ਵਿੱਚ ਇੰਨੇ ਝੋਲ, ਪੁਲਿਸਿੰਗ ਦੇ ਵਿੱਚ ਇੰਨੀ ਜ਼ਿਆਦਾ ਕਹਿ ਲਈਏ ਵੀ ਗੜਬੜੀ, ਇਹਨੂੰ ਕਿੱਦਾਂ ਜਸਟੀਫਾਈ ਕਰ ਸਕਦੇ ਆ ਆਪਾਂ? ਫਿਰ ਇਹਦਾ ਸਾਨੂੰ ਕੋਈ ਤੋੜ ਵੀ ਲੱਭਣਾ ਪਊਗਾ। ਜੇ ਅਸੀਂ ਇਸੇ ਤਰੀਕੇ ਨਾਲ ਉਲਝੇ ਰਹਾਂਗੇ ਵੀ ਭਾਈ ਇੱਕ ਮਾਮਲਾ ਹੈ, ਉਸ ਦੀ ਜਾਂਚ ਨਹੀਂ ਹੋ ਪਾ ਰਹੀ, ਸਗੋਂ ਗੱਲ ਤਾਂ ਇਹ ਹੋਣੀ ਚਾਹੀਦੀ ਸੀ ਕਿ ਜਸਟਿਸ ਕਿੰਨਾ ਦੂਰ ਹੈ, ਜਸਟਿਸ ਉਹਨਾਂ ਨੂੰ ਡਿਲੀਵਰ ਹੋਣ ਦੇ ਵਿੱਚ ਕਿੰਨਾ ਸਮਾਂ ਲੱਗਣਾ ਹੈ। ਅਸੀਂ ਤਾਂ ਹਾਲੇ ਤੱਕ ਇਹ ਨਹੀਂ ਨਿਰਧਾਰਿਤ ਕਰ ਪਾਏ ਵੀ ਜਾਂਚ ਕਰਨੀ ਕਿਨੇ ਆ। ਫਿਰ ਇਸ ਪੁਲਿਸਿੰਗ ਦੇ ਵਿੱਚ ਆਈਆਂ ਹੋਈਆਂ ਦਿੱਕਤਾਂ ਦਾ ਤੋੜ ਕੀ ਹੈ, ਇਹਨਾਂ ਨੂੰ ਕਿਵੇਂ ਦੂਰ ਕੀਤਾ ਜਾ ਸਕਦਾ? ਇਕੱਲੀ ਪੁਲਿਸਿੰਗ ਨਹੀਂ, ਹੋਰ ਵੀ ਬਹੁਤ ਸਾਰੀਆਂ ਇਨਵੋਲਵਮੈਂਟਸ ਹੋਣਗੀਆਂ ਇਹਦੇ ਵਿੱਚ। ਕੋਈ ਸਟੀਕ ਹੱਲ ਹੈ ਇਸ ਚੀਜ਼ ਦਾ ਕਿ ਹਰੇਕ ਆਮ ਵਿਅਕਤੀ ਇਸ ਗੱਲ ਨੂੰ ਤਾਂ ਪ੍ਰਚਾਰ ਰਿਹਾ ਹੈ ਵੀ ਭਾਈ ਫੇਕ ਇਨਕਾਊਂਟਰਸ ਹੋ ਰਹੇ ਨੇ, ਇੱਕੋ ਜਿਹੀ ਸਕ੍ਰਿਪਟ ਹੁੰਦੀ ਹੈ, ਨਸ਼ੀਲੇ ਪਦਾਰਥ ਫੜਨ ਜਾਂਦੇ ਨੇ ਉੱਥੇ ਕਹਾਣੀ ਇੱਕੋ ਜਿਹੀ ਹੁੰਦੀ ਹੈ, ਘਾਟ ਆਏ ਜਾ ਰਹੇ ਨੇ, ਉਸ ਨੂੰ ਜਸਟੀਫਾਈ ਕਰ ਰਹੇ ਨੇ। ਪੁਲਿਸ ਮੁਲਾਜ਼ਮ ਬੇਸ਼ੱਕ ਉੱਥੇ ਖੜੇ ਨੇ, ਉਹਨਾਂ ਦੇ ਬਿਆਨਬਾਜ਼ੀ ਕੁਝ ਹੋਰ ਹੈ, ਪੰਜਾਬ ਦੀ ਸਰਕਾਰ ਦੀ ਬਿਆਨਬਾਜ਼ੀ ਕੁਝ ਹੋਰ ਹੈ, ਸਾਰੇ 'ਚ ਵਰਤੀ ਤਾਂ ਪੁਲਿਸ ਜਾ ਰਹੀ ਹੈ ਨਾ। ਫਿਰ ਪੁਲਿਸਿੰਗ ਦੇ ਪ੍ਰੋਸੈਸ ਨੂੰ ਠੀਕ ਕਰਨ ਦਾ ਕੋਈ ਸਹੀ ਹੱਲ? ਜਨਤਾ ਨੇ ਦੁਖੀ ਹੋਈ ਸੀ, ਜਨਤਾ ਪਹਿਲੀਆਂ ਜਿਹੜੀਆਂ ਸਰਕਾਰਾਂ ਰਹੀਆਂ, ਜਨਤਾ ਉਹਨਾਂ ਕੋਲੋਂ ਸਤਾਈ ਹੋਈ ਸੀ ਵੀ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ, ਪੁਲਿਸ ਸਾਡੇ ਨਾਲ ਧੱਕਾ ਕਰਦੀ, ਜਨਤਾ ਨਾਲ ਧੱਕਾ ਹੁੰਦਾ, ਸਭ ਕੁਝ ਹੁੰਦਾ। ਜਨਤਾ ਉੱਥੋਂ ਸਤਾਈ ਹੋਈ ਨੇ, ਜਨਤਾ ਨੇ ਬਦਲਾਅ ਲਿਆਂਦਾ ਸੀ ਵੀ ਬਦਲਾਅ ਲਿਆਂਦਾ ਹੈ। ਚਲੋ ਬਦਲਾਅ ਜਨਤਾ ਦੀ ਸਾਰੀ ਸਹਿਮਤੀ ਨਾਲ ਆਪਾਂ ਕਹੀਏ ਵੀ ਜਨਤਾ ਚਾਹੁੰਦੀ ਸੀ ਬਦਲਾਅ, ਉਹਨਾਂ ਦੀ ਸਹਿਮਤੀ ਨਾਲ ਹੀ ਆਇਆ। ਬਦਲਾਅ ਆਉਣ ਤੋਂ ਬਾਅਦ ਜਨਤਾ ਨੇ ਕਿਹਾ ਵੀ ਹੁਣ ਸਾਡਾ ਕੋਈ ਸੁਧਾਰ ਹੋਏਗਾ ਜੀ, ਸਾਡੀ ਕੋਈ ਸੁਣਵਾਈ ਹੋਏਗੀ, ਸਾਡੀ ਪੁਲਿਸ ਤੱਕ ਸੁਣਵਾਈ ਹੋਏਗੀ ਜਾਂ ਅਫਸਰਾਂ ਤੱਕ ਸੁਣਵਾਈ ਜਾਂ ਕਿਤੇ ਵੀ ਸਾਡੀ ਕਿਤੇ ਸੁਣਵਾਈ ਹੋਏਗੀ। ਉਹ ਸੁਣਵਾਈ ਤੇ ਸਾਡੀ ਕੀ ਹੋਣੀ, ਉਲਟਾ ਕੇਸ ਉਲਝਦੇ ਗਏ ਸਾਡੇ। ਹਾਂਜੀ, ਚਿੱਟਾ ਬੰਦ ਕੀ ਕਰਨਾ, ਚਿੱਟੇ ਵਾਲਾ ਤੇ ਚਿੱਟੇ ਤੇ ਇੱਕ ਪਾਸੇ ਰਹਿ ਗਿਆ, ਨਵਾਂ ਹੀ ਕੰਮ ਦੱਸ ਹੋਣਾ ਸ਼ੁਰੂ ਹੋਇਆ, ਐਨਕਾਊਂਟਰ ਹੋਣੇ ਸ਼ੁਰੂ ਕਰਤੇ। ਯਾਰ ਅੱਤਵਾਦ ਵੇਲੇ ਤੇ ਐਨਕਾਊਂਟਰ ਹੋਏ, ਕੋਈ ਫੜਨ ਗਿਆ, ਕੋਈ ਕਿਸੇ ਨੇ ਮਾਰਤਾ ਜਾਂ ਮਰ ਗਿਆ, ਕੋਈ ਗੱਲਬਾਤ ਹੋਈ। ਯਾਰ ਹੁਣ ਤੇ ਪਤਰੇ ਚਿੱਟੇ ਵਾਲੇ ਦੀ ਫੜਨ ਦੀ ਬਜਾਏ ਐਨਕਾਊਂਟਰ ਹੁੰਦੇ ਬਣੇ। ਇੱਕ ਗੱਲ, ਦੂਜੀ ਗੱਲ ਤੁਸੀਂ ਕਹਿੰਦੇ ਵੀ ਪੁਲਿਸ ਜਿਹੜੀ ਹੈ ਇਨਸਾਫ ਕਿਉਂ ਨਹੀਂ ਜਨਤਾ ਨੂੰ ਦੇ ਰਹੀ? ਹਾਂਜੀ, ਜਨਤਾ ਇਨਸਾਫ ਚਾਹੁੰਦੀ ਹੈ, ਪਬਲਿਕ ਇਨਸਾਫ ਚਾਹੁੰਦੀ ਹੈ ਅਫਸਰਾਂ ਕੋਲੋਂ, ਸਾਡਿਆਂ ਕੋਲੋਂ। ਪਹਿਲੀ ਗੱਲ ਤੇ ਮੈਂ ਉੱਥੋਂ ਸ਼ੁਰੂ ਹੋਇਆ ਵੀ ਗੱਲ ਤੇ ਇਨਸਾਫ ਥਾਣੇਦਾਰ ਨੇ ਜਾਣਾ। ਮੈਂ ਡੀਜੀਪੀ ਕੋਲ ਜਾਣਾ, ਦਰਖਾਸਤ ਦੇਣਾ ਜੀ ਮੇਰੇ ਨਾਲ ਆਹ ਗੱਲ ਹੋਈ, ਮੇਰੇ ਨਾਲ ਧੱਕਾ ਆ, ਉਹ ਮਾਰਕ ਹੋ ਗਏ, ਘੁੰਮ ਘਮਾ ਕੇ ਆਪੇ ਤੇ ਥਾਣੇ ਆਣੀ। ਪੋਲੀਟੀਸ਼ੀਅਨ ਦੀ ਤਾਂ ਭੂਮਿਕਾ ਹੀ ਨਹੀਂ ਹੈ ਇਹਦੇ ਵਿੱਚ। ਜੇ ਪੁਲਿਸਿੰਗ ਦਾ ਕੇਸ ਹੈ, ਕੋਈ ਸਿਵਲ ਕੇਸ ਹੈ, ਉਹ ਸਿਵਲ ਨੇ ਹੱਲ ਕਰਨਾ, ਪੁਲਿਸ ਨੇ ਹੱਲ ਕਰਨਾ। ਜਿਹੜਾ ਪੁਲਿਸ ਵਾਲਾ ਕੇਸ ਤੇ ਪੁਲਿਸ ਨੇ ਹੱਲ ਕਰਨਾ ਨਾ। ਜਿਹੜਾ ਹੁਣ ਆਹ ਕਰਨਲ ਸਾਹਿਬ ਦਾ ਹੀ ਮੈਟਰ ਤੇ ਚੱਲਨੇ ਆਪਾਂ, ਉਹ ਪੁਲਿਸ ਵਾਲਾ ਕੇਸ ਪੁਲਿਸ ਨੇ ਹੱਲ ਕਰਨਾ, ਪਰ ਪੁਲਿਸ ਕੋਲੋਂ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਉਹਨਾਂ ਨੂੰ। ਫਿਰ ਮੈਂ ਉਹੀ ਗੱਲ ਕਰ ਰਿਹਾ, ਪੋਲੀਟੀਕਲ ਰੰਗਤ 'ਚ ਬਹੁਤ ਛੇਤੀ ਢਲ ਜਾਂਦਾ ਹੈ ਉਹ। ਇਹਦੇ ਫਿਰ ਇਹਨੂੰ ਆਪਾਂ ਕਿੱਦਾਂ ਹੱਲ ਕਰ ਸਕਦੇ ਹਾਂ ਕਿ ਪੁਲਿਸਿੰਗ ਵਾਲਾ ਕੰਮ ਪੁਲਿਸ ਹੀ ਕਰੇ, ਜਿਹੜੀ ਖਾਮੀ ਹੈ ਵਿਚਲੀ ਉਹ ਦੂਰ ਕਿਵੇਂ ਕੀਤੀ ਜਾਵੇ? ਮੈਂ ਤੁਹਾਨੂੰ ਦੱਸਿਆ ਵੀ ਪੁਲਿਸ ਦਾ ਪਹਿਲਾਂ ਪੋਲੀਟੀਕਲ ਹੋ ਗਿਆ ਕੇਸ, ਪੋਲੀਟੀਕਲ ਹੋ ਗਿਆ। ਤੁਹਾਨੂੰ ਮੈਂ ਦੱਸ ਚੜਿਆ ਕਿ ਜਿਹੜਾ ਇਹਨਾਂ ਦਾ ਪਿਓ ਸੀ ਉਹ ਪਹਿਲਾਂ ਅਕਾਲੀਆਂ ਦੇ ਵਿੱਚ ਸੀ, ਹੁਣ ਇਹ ਆਮ ਆਦਮੀ ਪਾਰਟੀ ਦੇ ਵਿੱਚ ਇਹਨਾਂ ਦਾ ਫਾਦਰ ਸੀ। ਜਿਹੜਾ ਇੰਸਪੈਕਟਰ ਹਰਜਿੰਦਰ ਸਿੰਘ ਹੈ ਉਹ ਆਮ ਆਦਮੀ ਪਾਰਟੀ ਦੇ ਵਿੱਚ, ਕਿਸੇ ਵੇਲੇ ਉਹ ਅਕਾਲੀ ਦਲ ਦੇ ਵਿੱਚ। ਤੇ ਨੈਚੁਰਲੀ ਗੱਲ ਹੈ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਹਲਪ ਤੇ ਹੋਣੀ, ਉਹਨਾਂ ਦੀ ਮਦਦ ਤੇ ਉਹਨਾਂ ਨੇ ਕਰਨੀ, ਮਦਦ ਤੇ ਹੋਣੀ। ਤੇ ਮਦਦ ਹੋਣ ਦਾ ਰਿਜ਼ਲਟ ਇਹ ਹੈ ਕਿ ਅੱਜ ਉਹ ਵਿਚਾਰੇ ਦਰ ਧੱਕੇ ਖਾਂਦੇ ਪਏ ਨੇ। ਧੱਕੇ ਖਾਣ ਦਾ ਰਿਜ਼ਲਟ ਹੈ। ਲਾਸਟ ਮੈਂ ਸ਼ੁਕਰੀਆ ਕਰਦਾ, ਧੰਨਵਾਦ ਕਰਦਾ ਹਾਈ ਕੋਰਟ ਦਾ ਜੀ, ਤੇ ਸਨਮਾਨ ਵੀ ਕਰਦੇ ਉਹਨਾਂ ਨੇ ਕਿ ਜਿਨ੍ਹਾਂ ਨੇ ਫਿਰ ਜਦੋਂ ਨਾ ਇਨਸਾਫ ਮਿਲਿਆ ਤੇ ਲਾਸਟ ਇਨਕੁਆਰੀ ਫਿਰ ਸੁਪਰੀਮ ਕੋਰਟ ਨੂੰ ਸੀਬੀਆਈ ਨੂੰ ਮਾਰ ਕੀਤੀ। ਆਖਰੀ ਸਵਾਲ ਹੈ, ਪੁਲਿਸ ਦੀ ਭੂਮਿਕਾ ਦੇ ਨਾਲ ਹੀ ਜੁੜਿਆ ਹੋਇਆ। ਠੀਕ ਹੈ, ਪੋਲੀਟੀਸ਼ੀਅਨ ਜਿਹੜਾ ਹੈ ਉਸ ਨੂੰ ਪ੍ਰਭਾਵ ਰਹਿੰਦਾ ਹੈ, ਉਸਨੇ ਅਗਲੀ ਵਾਰ ਵੀ ਇਲੈਕਸ਼ਨ ਜਿੱਤਣੀ ਹੈ, ਉਹਨੇ ਉਹੋ ਜਿਹੇ ਹੀ ਫੈਸਲੇ ਕਰਨੇ ਨੇ। ਪਰ ਜਦੋਂ ਇੱਕ ਸਿਵਲ ਸਰਵੈਂਟ ਹੈ, ਕੋਈ ਸਰਵਿਸ ਦੇ ਵਿੱਚ ਹੈ, ਉਹ ਸਰਵਿਸ ਕਰ ਰਿਹਾ ਆਪਣੀ, ਉਹ ਕਿਉਂ ਪ੍ਰਭਾਵ ਕਬੂਲਦਾ ਕਿਸੇ ਦਾ ਵੀ? ਜੇ ਪੋਲੀਟੀਸ਼ੀਅਨ ਹੈ ਉਹ ਤਾਂ ਪ੍ਰਭਾਵ ਕਬੂਲੇ ਵੀ ਭਾਈ ਹੁਣ ਲੋਕ ਮੇਰੇ ਖਿਲਾਫ ਹੋ ਰਹੇ ਨੇ, ਮੈਨੂੰ ਆਪਣੀ ਸਟੇਟਮੈਂਟ ਬਦਲਣੀ ਪਊਗੀ, ਆਪਣਾ ਕੰਮ ਕਰਨ ਦਾ ਤਰੀਕਾ ਚੇਂਜ ਕਰਨਾ ਪਊਗਾ। ਪਰ ਜਿਹੜੀ ਪੁਲਿਸ ਕਰਮੀ ਨੇ, ਜਿਹੜੇ ਪੁਲਿਸ ਮੁਲਾਜ਼ਮ ਨੇ, ਉਹ ਕਿਉਂ ਆਪਣੀ ਜਿਹੜੀ ਕਾਰਗੁਜ਼ਾਰੀ ਹੈ ਉਸ ਨੂੰ ਪੁਲਿਸ ਆਮ ਲੋਕਾਂ ਦੇ ਸੁਭਾਅ ਦੇ ਨਾਲ ਢਾਲ ਲੈਂਦੇ ਨੇ? ਕਹਿਣ ਦਾ ਭਾਵ ਵੀ ਜੇਕਰ ਅਬੋਹਰ ਦੇ ਵਿੱਚ ਕੋਈ ਕਤਲ ਹੋਇਆ ਹੈ
ਉਸ ਦੇ ਵਿੱਚ ਜਲਦੀ ਤੋਂ ਜਲਦੀ ਇਨਕਾਊਂਟਰ ਕਰਕੇ ਜਸਟਿਸ ਡਿਲੀਵਰ ਕਹਿ ਦਿੱਤਾ ਜਾਂਦਾ ਹੈ ਵੀ ਅਸੀਂ ਜਸਟਿਸ ਡਿਲੀਵਰ ਕਰ ਦਿੱਤਾ। ਇਹ ਆਮ ਲੋਕਾਂ ਦੇ ਪ੍ਰਭਾਵ ਦਾ ਨਤੀਜਾ ਹੈ ਜਾਂ ਫਿਰ ਇਹ ਪਿੱਛੋਂ ਪ੍ਰੈਸ਼ਰ ਦੀ ਗੱਲ ਹੈ? ਖਾਸ ਤੌਰ ਤੇ ਪੁਲਿਸ ਪ੍ਰੈਸ਼ਰ ਲੈਂਦੀ ਕਿਉਂ ਹੈ ਇਹ ਸਾਰੀਆਂ ਚੀਜ਼ਾਂ ਦਾ? ਪੋਲੀਟੀਸ਼ੀਅਨ ਤਾਂ ਲਵੇ, ਇਹ ਗੱਲ ਜ਼ਰੂਰ ਦੱਸੋ। ਸਾਡੀ ਪੁਲਿਸ ਕੁਰਸੀ ਬਚਾਉਣ ਦੇ ਚੱਕਰ 'ਚ ਵੀ ਮੇਰੀ ਕੁਰਸੀ ਬਚੀ ਰਹੇ, ਕੁਰਸੀ ਨੂੰ ਆਪਣੀ ਇੱਕ ਪਰਸਨਲ ਪ੍ਰਾਪਰਟੀ ਬਿਠਾ ਕੇ ਬੈਠੇ ਬਣਾ ਕੇ ਬਹਿੰਦੇ ਨੇ। ਜੇ ਕੋਈ ਐਸਐਚਓ ਬਹਿੰਦਾ ਉਹ ਸਮਝਦਾ ਵੀ ਮੈਂ ਇੱਥੋਂ ਨਾ ਬਦਲੇ ਜਾ, ਕੋਈ ਐਸਐਸਪੀ ਲੱਗਾ ਹੋਇਆ ਮੈਂ ਸਮਝਿਆ ਇੱਥੋਂ ਬਦਲਣਾ ਜਾਵਾਂ, ਪਰ ਉਹਨੂੰ ਪਰਸਨਲ ਪ੍ਰਾਪਰਟੀ ਬਣਾ ਕੇ ਬਹਿਣ ਦਾ ਇਹ ਮਤਲਬ ਨਹੀਂ ਕਿ ਜਨਤਾ ਨਾਲ ਧੱਕਾ ਹੋ ਜੇ। ਜਨਤਾ ਤੁਹਾਡੇ ਸਾਹਮਣੇ ਮਰਦੀ ਰਹੀ, ਦੁਨੀਆ ਤੁਹਾਨੂੰ ਜਨਤਾ ਪਤਾ ਵੀ ਤੁਹਾਨੂੰ ਵੀ ਇਸ ਬੰਦੇ ਨੇ ਕ੍ਰਾਈਮ ਕੀਤਾ ਹੈ, ਇਸ ਬੰਦੇ ਨੇ ਆਹ ਬੰਦੇ ਨਾਲ ਆਹ ਕੀਤਾ ਹੈ, ਤਾਂ ਵੀ ਨਹੀਂ ਤੁਸੀਂ ਫੜਦੇ। ਆਪਣੀ ਕੁਰਸੀ ਬਚਾਉਂਦੇ ਹੋ ਕਿਉਂ? ਕਿ ਪਿੱਛੋਂ ਪੋਲੀਟੀਕਲ ਪ੍ਰੈਸ਼ਰ ਆਣ ਕਰਕੇ ਇਹਨੂੰ ਸਸਪੈਂਡ ਨਾ ਕਰ ਦੇਣ, ਇਹਨੂੰ ਬਦਲ ਨਾ ਦੇਣ। ਆ ਤੁਸੀਂ ਪਿੱਛੇ ਸੁਣਿਆ ਹੋਣਾ ਪੋਲੀਟੀਕਲ ਪ੍ਰੈਸ਼ਰ ਦਾ ਹੀ, ਇੱਕ ਡੀਜੀਪੀ ਸਸਪੈਂਡ ਕੀਤਾ, 2 ਐਸਐਸਪੀ ਸਸਪੈਂਡ ਕੀਤੇ। ਉਹ ਯਾਰ 84 ਦਾ ਵੇਲਾ ਅੱਤਵਾਦ ਦਾ ਇੰਨਾ ਕੁ ਵਕਤ ਖਤਰਨਾਕ ਰਿਹਾ ਪੰਜਾਬ 'ਚ, ਉਦੋਂ ਕੋਈ ਨਹੀਂ ਸਸਪੈਂਡ ਹੁੰਦਾ। ਸਰ ਫਿਰ ਮੈਂ ਉਹੀ ਗੱਲ ਕਰ ਰਿਹਾ ਨਾ, ਇਹੀ ਤਾਂ ਚੀਜ਼ ਹੈ। ਇਹ 'ਚ ਆਮ ਲੋਕਾਂ ਦੀ ਭੂਮਿਕਾ ਵੀ ਹੈ ਤਾਂ ਪੁਲਿਸ ਦੀ ਤਾਂ ਹੈ ਹੀ। ਤੁਸੀਂ ਆਪਣੀ ਗੱਲ ਕੈਰੀ ਔਨ ਰੱਖਿਓ, ਪਰ ਹੁਣ ਜੇਕਰ ਮੈਂ ਦੇਖ ਰਿਹਾ ਕਿ 1984 ਦੇ ਵੇਲੇ ਹੋਏ ਫੇਕ ਇਨਕਾਊਂਟਰਸ ਦਾ ਫੈਸਲਾ ਆ ਰਿਹਾ ਹੈ, ਹੁਣ ਉਹਨਾਂ 80 90 ਸਾਲ ਦੇ ਜਿਹੜੇ ਉਸ ਸਮੇਂ ਇੰਸਪੈਕਟਰ ਕਾਂਸਟੇਬਲ ਜੋ ਵੀ ਰਹੇ ਉਹਨਾਂ ਨੂੰ ਸਜ਼ਾਵਾਂ ਹੋ ਰਹੀਆਂ ਨੇ, ਤਾਂ ਹੁਣ ਕਿਉਂ ਨਹੀਂ? ਕੀ ਸਾਨੂੰ ਫਿਰ ਉਨੀ ਹੀ ਵੇਟ ਕਰਨੀ ਪਊਗੀ ਵੀ ਉੱਥੇ ਜਾ ਕੇ ਗੱਲ ਬਣੂਗੀ? ਜਾਂ ਫਿਰ ਜਿਵੇਂ ਹੁਣ ਵੀ ਜਿੰਨੇ ਵੀ ਫੈਸਲੇ ਆ ਰਹੇ ਨੇ ਸੀਬੀਆਈ ਅਦਾਲਤ ਤੋਂ ਆ ਰਹੇ ਨੇ, ਖਾਸ ਤੌਰ ਤੇ 84 ਵਾਲੇ ਕੇਸਾਂ 'ਚ, ਫਿਰ ਪੰਜਾਬ ਪੁਲਿਸ ਦੀ ਅਕਾਊਂਟੇਬਿਲਟੀ ਖਤਮ ਹੋਊਗੀ? ਉਹਨਾਂ ਨੂੰ ਤਾਂ ਪਾਸੇ ਕਰ ਦਿੱਤਾ ਗਿਆ ਇੱਕ ਤਰ੍ਹਾਂ ਦਾ, ਸਾਰੇ ਮਾਮਲੇ ਸੀਬੀਆਈ ਦੇਖੂਗੀ। ਤੇ ਪਾਸੇ ਤਾਂ ਹੀ ਹੋਏਗਾ ਜਦੋਂ ਸਾਨੂੰ ਇਨਸਾਫ ਨਹੀਂ ਮਿਲਦਾ ਪਿਆ। ਜਦੋਂ ਸਾਨੂੰ ਅਸੀਂ ਇਨਸਾਫ ਮੰਗਦੇ ਆ, ਕਰਨਲ ਸਾਹਿਬ ਨੇ ਮੰਗਿਆ ਵੀ ਮੇਰੇ ਨਾਲ ਇਨਸਾਫ ਹੋਵੇ, ਪਰਚਾ ਦਰਜ ਹੋਇਆ, ਬੰਦੇ ਅਰੈਸਟ ਕੀਤੇ ਜਾਣ, ਬੰਦਿਆਂ ਨਾਲ ਜੋ ਵੀ ਬਣਦੀ ਹੈ ਕਾਰਵਾਈ ਕੀਤੀ ਜਾਏ। ਪਰਚਾ ਵੀ ਬੜੀ ਐਜੀਟੇਸ਼ਨ ਕਰਨ ਤੋਂ ਬਾਅਦ ਦਰਜ ਹੋਇਆ। ਦਰਜ ਹੋਣ ਤੋਂ ਬਾਅਦ ਕੀ ਹੋਇਆ ਕਿ ਬੰਦੇ ਹਜੇ ਤੱਕ ਅਰੈਸਟ ਨਹੀਂ। ਇੱਥੇ ਪਰਚਾ ਦਰਜ ਹੋਏ ਦੂਜੇ ਦਿਨ ਬੰਦਾ ਡਿਸਮਿਸ ਕੀਤਾ ਹੁੰਦਾ। ਯਾਰ ਪਰਚਾ ਡਿਸਮਿਸ ਕਰਨਾ ਤੇ ਦੂਰ ਦੀ ਗੱਲ, ਜਦ ਕਿ ਐਫਆਈਆਰ ਕੋਈ ਕ੍ਰਾਈਮ ਨਹੀਂ। ਐਫਆਈਆਰ ਇਜ਼ ਦਾ ਫਸਟ ਇਨਫੋਰਮੇਸ਼ਨ ਰਿਪੋਰਟ। ਤੁਸੀਂ ਕੋਈ ਵੀ ਐਫਆਈਆਰ ਦਰਜ ਕਰਾ ਕੇ ਕ੍ਰਾਈਮ ਤੇ ਪਰਚਾ ਦੇ ਜੇ ਬਾਅਦ ਚ ਹੋ ਗਿਆ, ਪਰਚਾ ਅੱਜ ਹੋਇਆ, ਬੰਦਾ ਸਵੇਰੇ ਉਸੇ ਵੇਲੇ ਡਿਸਮਿਸ। ਯਾਰ ਇੰਨਾ ਧੱਕਾ। ਤੇ ਫਿਰ ਲੋਕਾਂ ਨੇ ਇਹੋ ਮੰਗ ਕਰਨੀ ਹੈ, ਤੇ ਉਸ ਮੰਗ ਦਾ ਰਿਜ਼ਲਟ ਤੁਸੀਂ ਦੇਖਦੇ ਪਏ ਹੋ ਵੀ ਸੀਬੀਆਈ ਦੀ ਕੋਰਟਾਂ ਦੇ ਰਿਜ਼ਲਟ, ਉਹ 80 70 ਸਾਲ ਵਾਲੇ ਥਾਣੇਦਾਰ ਜਿਨ੍ਹਾਂ ਨੂੰ ਉਮਰ ਕੈਦ ਹੋਣ ਰਹੀ ਹੈ। ਔਰ ਉਮਰ ਕੈਦ ਦਾ ਮਤਲਬ ਇਹੋ ਹੀ ਹੈ ਕਿ ਸਾਨੂੰ ਇਨਸਾਫ ਜਿਹੜਾ ਫਿਰ ਸੀਬੀਆਈ ਕੋਲੋਂ ਮਿਲਿਆ, ਤੇ ਸਾਨੂੰ ਹੁਣ ਵੀ ਇਨਸਾਫ ਫਿਰ ਸੀਬੀਆਈ ਕੋਲੋਂ ਮਿਲੇਗਾ। ਤੇ ਫਿਰ ਜਨਤਾ ਇਹੋ ਕਹੇਗੀ ਵੀ ਜਦੋਂ ਗੱਲ ਹੀ ਸੀਬੀਆਈ ਤੱਕ ਪਹੁੰਚ ਗਈ, ਫਿਰ ਪੁਲਿਸ ਦਾ ਤਾਂ ਵਿੱਚ ਦਖਲਅੰਦਾਜ਼ੀ ਖਤਮ ਹੋ ਗਈ। ਫਿਰ ਤਾਂ ਰੁਝਾਨ ਹੀ ਇਹ ਤੁਰ ਪਊਗਾ ਨਾ, ਕੋਈ ਕਹੂਗਾ ਵੀ ਮਾਮਲਾ ਦਰਜ ਹੋ ਗਿਆ ਜੀ, ਅਸੀਂ ਜਾਂਚ ਸੀਬੀਆਈ ਦੇ ਕੋਲੋਂ ਚਾਹੁੰਦੇ ਹਾਂ। ਬਿਲਕੁਲ। ਮੈਂ ਹਜੇ ਵੀ ਡੀਜੀਪੀ ਸਾਹਿਬ ਮੇਰੀ ਗੱਲ ਸੁਣਦੇ ਹੋਣ ਜਾਂ ਸੀਨੀਅਰ ਅਫਸਰ ਮੇਰੀ ਗੱਲ ਸੁਣਦੇ ਹੋਣ, ਮਸਲਿਆਂ ਨੂੰ ਇਸ ਤਰੀਕੇ ਨਾਲ ਹੈਂਡਲ ਕਰੋ ਕਿ ਇੱਥੇ ਤੱਕ ਨੌਬਤ ਨਾ ਆ ਗਏ ਕਿ ਤੁਹਾਡੀ, ਮੈਂ ਤਾਂ ਇਹ ਗੱਲ ਕਹਾਂ ਵੀ ਤੁਸੀਂ ਬਿਲਕੁਲ ਜ਼ੀਰੋ ਹੋ, ਤਾਂ ਹੀ ਸੀਬੀਆਈ ਤੱਕ ਮਾਰਕ ਹੋਈ ਹੈ। ਤੇ ਇਹ ਤੁਸੀਂ ਸੋਚੋ, ਆਫਟਰ ਆਲ ਤੁਸੀਂ ਆਈਪੀਐਸ ਅਫਸਰ ਹੋ। ਆਈਪੀਐਸ ਕੋਈ ਛੋਟਾ ਰੈਂਕ ਨਹੀਂ। ਜੇ ਸੀਬੀਆਈ ਦੇ ਵਿੱਚ ਵੀ ਅਫਸਰ ਨੇ, ਉਹ ਵੀ ਆਈਪੀਐਸ ਹੋਣਗੇ, ਕੋਈ ਉੱਤੋਂ ਨਹੀਂ ਡਿੱਗੇ ਆਏ ਉਹ ਵੀ। ਪਰ ਜੇ ਉਹ ਇਨਸਾਫ ਦਿੰਦੇ ਨੇ ਜਨਤਾ ਨੂੰ, ਤੇ ਤਾਂ ਹੀ ਲੋਕੀ ਡਿਮਾਂਡ ਕਰਦੇ ਨੇ। ਤੁਸੀਂ ਵੀ, ਮੈਂ ਹੱਥ ਜੋੜ ਕੇ ਬੇਨਤੀ ਕਰਦਾ ਸੀਨੀਅਰ ਅਫਸਰ ਜਿੰਨੇ ਮੇਰੀ ਸੁਣਦੇ ਹੋਣ, ਆਈਪੀਐਸ ਅਫਸਰ ਜਿੰਨੇ ਵੀ ਸੁਣਦੇ ਹੋਣ, ਜੇ ਪੀਪੀਐਸ ਵੀ ਜਿੰਨੇ ਐਸਐਚਓ ਵੀਰ ਵੀ ਲੱਗੇ ਮੇਰੇ ਛੋਟੇ, ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਇਨਸਾਫ ਦਿਓ ਜਨਤਾ ਨੂੰ। ਜਨਤਾ ਨੂੰ ਇਨਸਾਫ ਲੈਣ ਵਾਸਤੇ ਇੱਥੇ ਤੱਕ ਠੋਕਰਾਂ ਨਾ ਖਾਣੀਆਂ ਪੈਣ। ਜਿੰਨੇ ਥਾਣੇਦਾਰ ਵੀਰ ਮੇਰੇ ਸੁਣਦੇ ਹੋਣਗੇ ਨਾ, ਇੱਕ ਧਿਆਨ ਰੱਖ ਲਿਓ, ਸਜ਼ਾ ਤੁਹਾਨੂੰ ਹੀ ਹੋਣੀ ਜਿੱਦਣ ਹੋਣੀ। ਐਸਐਸਪੀ ਵੀ ਬਚ ਜਾਣਾ, ਡੀਜੀਪੀ ਵੀ ਬਚ ਜਾਣਾ, ਸਾਰੇ ਬਚ ਜਾਣੇ, ਸਜ਼ਾ ਥੱਲੇ ਵਾਲਿਆਂ ਨੂੰ ਹੋਣੀ ਹੈ। ਜਿੱਦਾਂ ਹੁਣ ਸੰਧੂ ਉਹ ਲਾਰੈਂਸ ਦੇ ਮਾਮਲੇ ਦੇ ਵਿੱਚ ਸਕੇਪਗੋਟ ਬਣ ਗਿਆ, ਕਹਿੰਦੇ ਇੱਕ ਤਰੀਕੇ ਦਾ। ਇਹ ਦਾਵਾ ਹੈ, ਆਪਾਂ ਉਹਨੂੰ ਬਰੀ ਨਹੀਂ ਕਰਦੇ, ਪਰ ਕਹਿੰਦੇ ਵੀ ਉਹ ਬਲੀ ਦਾ ਬੱਕਰਾ ਬਣ ਗਿਆ। ਫਿਰ ਇਹੀ ਚੀਜ਼ਾਂ ਹੁੰਦੀਆਂ ਨੇ, ਜਿਹੜਾ ਉੱਪਰੋਂ ਸੀਨੀਅਰ ਲੈਵਲ ਦਾ ਅਧਿਕਾਰੀ ਹੁੰਦਾ ਉਹ ਕੰਮ ਕਰਾ ਜਾਂਦਾ, ਉਹ ਪਾਸੇ ਨਿਕਲ ਜਾਂਦਾ, ਜਿਹੜਾ ਆਮ ਥੱਲੇ ਡਿਊਟੀ ਅਫਸਰ ਹੁੰਦਾ ਉਹ ਫਸ ਜਾਂਦਾ। ਨਹੀਂ, ਉਹਦਾ ਵਿੱਚ ਰੋਲ ਕੀ ਹੈ? ਇਹ ਕਦੀ ਇਹ ਤੁਸੀਂ ਮੇਰੀ ਸੁਣੋ, ਜਿਹੜਾ ਸੰਧੂ ਨੂੰ ਪਿੱਛੇ ਗੁਰਸ਼ੇਰ ਸਿੰਘ ਸੰਧੂ ਜਿਹੜਾ ਡੀਐਸਪੀ ਵਿੱਚ ਇਨਵੋਲਵ ਕੀਤਾ, ਉਹਦੇ ਵਿੱਚ ਕਿਸੇ ਨੇ ਇਹ ਗੱਲ ਕੀਤੀ ਹੈ ਵੀ ਇੰਟਰਵਿਊ ਕਿੰਨੇ ਕਰਾਈ, ਉਹਦਾ ਨਾਂ ਲਾਤਾ ਜੀ ਇਹਨੇ ਕਰਾਈ। ਮੈਂ ਇਹ ਗੱਲ ਕਰਦਾ ਕਿ ਤੁਸੀਂ ਬਾਕੀ ਹਰ ਇੱਕ ਬੰਦੇ ਨੂੰ ਪ੍ਰੋਡਕਸ਼ਨ ਮਿੰਟ ਤੇ ਲਿਆਂਦੇ ਹੋ, ਉਹਦੇ ਕੋਲ ਬਿਆਨ ਲੈਂਦੇ, ਪੁੱਛਦੇ ਆ। ਯਾਰ ਤੁਸੀਂ ਨਹੀਂ ਲਿਆਣਾ ਉਹਨੂੰ ਪ੍ਰੋਡਕਸ਼ਨ ਮਿੰਟ ਤੇ ਬਿਸ਼ਨੋਈ ਜੇ ਲਿਆ ਸਕਦੇ, ਤੁਸੀਂ ਉੱਥੇ ਜਾ ਕੇ ਵੀ ਉਹਦੇ ਕੋਲ ਪੁੱਛ ਕਰ ਸਕਦੇ ਵੀ ਕੀ ਇਹ ਇੰਟਰਵਿਊ ਸਾਨੂੰ ਦੱਸਿਆ ਜਾਵੇ ਕਿੰਨੇ ਕਰਾਈ। ਜੇ ਮੈਂ ਸੀਬੀਆਈ ਵਾਲੇ ਜੇ ਮੇਰੀ ਸੁਣਦੇ ਹੋਣ ਜਾਂ ਜੋ ਮੇਰੀ ਸੁਣਦਾ ਹੋਏ, ਮੈਂ ਇਸ ਗੱਲ ਤੇ ਵੀ ਗੱਲ ਕਰਦਾ ਕਿ ਇਹ ਵੀ ਪੁੱਛਿਆ ਜਾਵੇ ਕਿ ਇਹ ਜਿਹੜੀ ਇੰਟਰਵਿਊ, ਉਹ ਮੈਂ ਲਾਰੈਂਸ ਬਿਸ਼ਨੋਈ ਕੋਲੋਂ ਕਹਿਣਾ ਵੀ ਪੁੱਛਿਆ ਜਾਵੇ। ਤੁਸੀਂ ਇਹ ਕਹਿ ਰਹੇ ਹੋ, ਮੈਂ ਘੱਟ ਸ਼ਬਦਾਂ 'ਚ ਦੱਸ ਦਿੰਦਾ ਕਿ ਲਾਰੈਂਸ ਬਿਸ਼ਨੋਈ ਦੇ ਕੋਲੋਂ ਜਾ ਕੇ ਪੁੱਛਗਿੱਛ ਕੀਤੀ ਜਾਵੇ ਵੀ ਭਾਈ ਤੂੰ ਤਾਂ ਦੱਸ, ਇੱਥੇ ਸਾਰੀ ਕਹਾਣੀ ਚੱਲੀ ਜਾਂਦੀ ਹੈ, ਪਰ ਹਾਲੇ ਤੱਕ ਉਹਦੇ ਕੋਲ ਪਹੁੰਚ ਕਰਕੇ ਕੋਈ ਵੀ ਜਾਣਕਾਰੀ ਨਹੀਂ ਲਈ ਗਈ, ਉਸ ਤੋਂ ਪੁੱਛ ਪੜਤਾਲ ਨਹੀਂ ਕੀਤੀ ਗਈ ਕਿ ਤੇਰੀਆਂ 2 ਇੰਟਰਵਿਊਜ਼ ਹੋਈਆਂ ਨੇ, ਇੱਕ 'ਚ ਦਾੜੀ ਹੈ, ਦੂਜੀ 'ਚ ਦਾੜੀ ਨਹੀਂ ਹੈ। ਜਿਹੜੇ ਮਾਮਲੇ ਦੇ ਵਿੱਚ ਪੰਜਾਬ ਦਾ ਡੀਜੀਪੀ ਕਹਿ ਰਿਹਾ ਵੀ ਸਾਡੀ ਜੇਲ੍ਹ 'ਚ ਨਹੀਂ ਹੋਈ,
ਤੇ ਸਾਡੀ ਜੇਲ੍ਹ 'ਚ ਜਦੋਂ ਸੀ ਉਹਦੇ ਕੱਪੜੇ ਤੇ ਉਹਦਾ ਰੰਗ ਟੰਗ ਹੋਰ ਕਿਸਮ ਦਾ ਸੀ। ਦੂਸਰੀ ਇੰਟਰਵਿਊ ਉਸੇ ਚੀਜ਼ ਨੂੰ ਟੀਜ਼ ਕਰਕੇ ਦਿੱਤੀ ਜਾਂਦੀ ਹੈ ਤੇ ਉਸੇ ਜਿਹੇ ਕਹਿ ਲਈਏ ਵੀ ਭੇਸ਼-ਭੂਸ਼ਾ ਦੇ ਵਿੱਚ ਦਿੱਤੀ ਜਾਂਦੀ ਹੈ। ਇਹ ਵੱਡੇ ਸਵਾਲ ਪੰਜਾਬ ਦੇ ਸਭ ਤੋਂ ਕਹਿ ਲਈਏ ਵੀ ਪ੍ਰੋਮੀਨੈਂਟ ਬੰਦਾ ਜਿਹੜਾ ਡੀਜੀਪੀ ਹੈ ਪੰਜਾਬ ਦਾ, ਜਿਹਦੀ ਅਕਾਊਂਟੇਬਿਲਟੀ ਜਿਹਦੇ ਹੇਠਾਂ ਹੈ ਸਾਰੀ ਪੰਜਾਬ ਪੁਲਿਸ ਦੀ, ਉਹ ਬੰਦਾ ਜੇਕਰ ਇਹੋ ਜਿਹੇ ਬਿਆਨ ਦੇ ਦਿੰਦਾ ਤੇ ਉਹਨਾਂ ਨੂੰ ਟੀਜ਼ ਕਰਨ ਦੇ ਲਈ ਦੂਜੀ ਇੰਟਰਵਿਊ ਵੀ ਆ ਜਾਂਦੀ ਹੈ। ਫਿਰ ਸਾਨੂੰ ਸਮਝਣਾ ਚਾਹੀਦਾ ਹੈ ਕਿ ਗੱਲ ਕਿਵੇਂ ਚੱਲ ਰਹੀ ਹੈ, ਕਿੱਥੋਂ ਚੱਲ ਰਹੀ ਹੈ, ਤੇ ਗੁਰਸ਼ੇਰ ਸੰਧੂ ਵਰਗਾ ਜੇਕਰ ਵਿਅਕਤੀ ਉਸ ਦੇ ਵਿੱਚ ਉਲਝ ਜਾਂਦਾ ਹੈ ਤਾਂ ਉਹ ਦੱਬੇ ਹੋਏ ਲਫ਼ਜ਼ਾਂ ਦੇ ਵਿੱਚ ਇਹ ਗੱਲ ਤੱਕ ਕਹਿੰਦਾ ਕਿ ਮੇਰੇ ਕੋਲ ਇਨਫੋਰਮੇਸ਼ਨ ਤਾਂ ਬਹੁਤ ਹੈ। ਬਹੁਤ ਸਾਰੇ ਪੱਤਰਕਾਰ ਇਹ ਗੱਲ ਦੱਸਦੇ ਨੇ ਕਿ ਉਹ ਵਿਅਕਤੀ ਆਪਣੇ ਕੋਲ ਇੰਨੀ ਇਨਫੋਰਮੇਸ਼ਨ ਲਈ ਫਿਰਦਾ ਹੈ, ਵੱਡੇ ਰਾਜ ਫਾਸ਼ ਕਰ ਸਕਦੀ ਹੈ ਉਹ ਚੀਜ਼, ਪਰ ਉਸ ਨੂੰ ਹੁਣ ਸਕੇਪਗੋਟ ਬਣਾ ਕੇ ਇਸ ਤਰੀਕੇ ਦੇ ਨਾਲ ਰਗੜਿਆ ਜਾ ਰਿਹਾ, ਜਿਹਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਕਹਿ ਲਈਏ ਕਿ ਪਰਦੇ ਦੇ ਪਿੱਛੇ ਰਹਿ ਜਾਂਦੀਆਂ ਨੇ। ਅੰਤਲੇ ਆਖਰੀ ਸ਼ਬਦ ਲੈਣੇ ਆ, ਉਸ ਤੋਂ ਬਾਅਦ ਵਾਈਂਡ ਅਪ ਕਰਾਂਗੇ ਇਸ ਇੰਟਰਵਿਊ ਨੂੰ। ਕੀ ਕਹਿਣਾ ਚਾਹੁੰਦੇ ਹੋ ਅੰਤ ਦੇ ਵਿੱਚ? ਮੈਂ ਤੇ ਅੰਤ ਦੇ ਵਿੱਚ ਇਹੋ ਕਹਿਣਾ ਪੰਜਾਬ ਪੁਲਿਸ ਨੂੰ ਬੇਨਤੀ ਕਰਦਾ ਕਿ ਜਿੰਨੇ ਵੀ ਥਾਣੇਦਾਰ ਭਰਾ ਸੁਣਦੇ ਨੇ ਤੇ ਸੀਨੀਅਰ ਅਫਸਰ ਸੁਣਦੇ ਨੇ, ਸਾਡੇ ਪੰਜਾਬ ਤੋਂ ਬਾਹਰ ਕੋਈ ਵੀ ਕੇਸ ਨਾ ਜਾਣ ਦਿਓ। ਪੰਜਾਬ ਵਿੱਚ ਰਹਿਣ ਵਾਲੇ, ਪੰਜਾਬ ਦੇ ਵਸਿੰਦੇ ਹੋ, ਪੰਜਾਬ ਦੇ ਜਿਹੜੇ ਅਫਸਰ ਹੋ, ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਕਿ ਸਾਡੇ ਪੰਜਾਬੀਆਂ ਨੂੰ, ਸਾਨੂੰ ਪੰਜਾਬ 'ਚ ਇਨਸਾਫ ਮਿਲੇ, ਕਿਉਂਕਿ ਉੱਥੇ ਤੱਕ ਸਾਡੇ ਕੋਲ ਪੈਸੇ ਨਹੀਂ ਹਾਈ ਕੋਰਟਾਂ ਦੇ ਖਰਚਣ ਤੱਕ। ਸਾਡੇ ਕੋਲ ਹਾਈ ਕੋਰਟ ਦੇ ਜਾਂ ਵਕੀਲਾਂ ਦੇ ਪੈਸੇ ਦੇਣ ਜੋਗੇ ਨਹੀਂ ਹੈਗੇ, ਠੀਕ ਹੈ ਨਾ। ਇਸ ਕਰਕੇ ਬੇਨਤੀ ਇਹੋ ਕਰਦਾ ਕਿ ਸਾਨੂੰ ਇਨਸਾਫ ਪੰਜਾਬ ਦੇ ਵਿੱਚੋਂ ਹੀ ਮਿਲਣਾ ਚਾਹੀਦਾ। ਜ਼ਿਆਦਾ ਮੈਂ ਨਾ ਕੁਝ ਕਹਿੰਦਾ ਹੋਇਆ, ਇੱਥੇ ਸਮਾਪਤੀ ਕਰਦਾ ਕਿ ਸਾਡੇ ਪੰਜਾਬ ਨੂੰ ਸਾਡੇ ਪੰਜਾਬ 'ਚੋਂ ਮਿਲਣਾ ਚਾਹੀਦਾ ਇਨਸਾਫ, ਬਾਹਰ ਨਾ ਸਾਨੂੰ ਜਾਣਾ ਪਏ ਜੀ। ਸੋ ਇਹ ਸਾਰੀ ਗੱਲਬਾਤ ਸੀ। ਕਰਨਲ ਬਾਠ ਮਾਮਲਾ, ਕੁੱਟਮਾਰ ਦਾ ਜਿਹੜਾ ਮਾਮਲਾ ਸੀ, ਉਹ ਇੱਕ ਟੈਸਟ ਕੇਸ ਸੀ, ਪਰ ਉਹ ਟੈਸਟ ਕੇਸ ਨੂੰ ਖਤਮ ਕਰਨ ਦੇ ਵਿੱਚ ਪੰਜਾਬ ਸਰਕਾਰ, ਪੰਜਾਬ ਪੁਲਿਸ ਅਸਫਲ ਰਹੀ ਹੈ, ਕਿਉਂਕਿ ਹਰੇਕ ਵਿਅਕਤੀ ਸੀਬੀਆਈ ਤੱਕ ਆਪਣਾ ਕੇਸ ਲਿਜਾ ਨਹੀਂ ਸਕਦਾ। ਆਮ ਸਧਾਰਨ ਵਿਅਕਤੀ ਹੀ ਵੱਡੀ ਗਿਣਤੀ ਦੇ ਵਿੱਚ ਕੋਰਟਾਂ ਦੇ, ਥਾਣਿਆਂ ਦੇ ਝੰਜਟਾਂ ਦੇ ਵਿੱਚ ਫਸਦੇ ਨੇ। ਪਰ ਜੇਕਰ ਇੱਕ ਕਰਨਲ ਵਰਗੇ ਰੈਂਕ ਦੇ ਬੰਦੇ ਨੂੰ ਵੀ ਇੰਨੀ ਉਲਝਣ ਤਾਣੀ ਤੋਂ ਬਾਅਦ ਇੰਨੀ ਕੁ ਸਫਲਤਾ ਮਿਲੀ ਹੈ ਕਿ ਉਹ ਸੀਬੀਆਈ ਕੋਲ ਆਪਣਾ ਮਾਮਲਾ ਲੈ ਜਾਣ, ਤਾਂ ਤੁਸੀਂ ਸੋਚ ਸਕਦੇ ਹੋ ਕਿ ਤਾਣੀ ਕਿਸ ਕਦਰ ਉਲਝੀ ਹੋਈ ਹੈ। ਭਾਈ ਹੁਣੀ ਕਿਤਾਬ ਦਿਖਾਈ ਸੀ, ਮੈਂ ਚਾਹੂੰਗਾ ਇੱਕ ਵਾਰ ਮੁੜ ਤੋਂ ਦਿਖਾ ਦੇਣ। ਪੰਜਾਬ ਪੁਲਿਸ ਦੇ ਇਹ ਰੂਲ ਨੇ ਜਿਹੜੇ 1934 ਦੇ ਬਣੇ ਹੋਏ ਨੇ, 1934 ਤੋਂ ਇਹੀ ਚੱਲੇ ਆਉਂਦੇ ਨੇ। ਇਸ ਦੇ ਵਿੱਚ ਵੀ ਬਹੁਤ ਸਾਰੀਆਂ ਚੀਜ਼ਾਂ ਬਦਲਣ ਦੀ ਲੋੜ ਹੈ, ਪਰ ਬਦਲੇ ਕੌਣ? ਪੰਜਾਬ ਦਾ ਮਾਫ ਕਰਨਾ ਭਾਰਤ ਦਾ ਕਨਸਟੀਟਿਊਸ਼ਨ ਜਿਹੜੀਆਂ ਚੀਜ਼ਾਂ ਦੇ ਇਖਤਿਆਰ, ਜਿਹੜੀਆਂ ਚੀਜ਼ਾਂ ਮੁੱਢਲੇ ਰੂਪ ਦੇ ਵਿੱਚ ਕਹਿੰਦਾ ਹੈ ਕਿ ਆਹ ਚੀਜ਼ਾਂ ਫੋਲੋ ਹੋਣੀਆਂ ਚਾਹੀਦੀਆਂ, ਇਹ ਮੂਲ ਰੂਪ ਭੰਗ ਨਹੀਂ ਹੋਣਾ ਚਾਹੀਦਾ, ਕਾਰਵਾਈ ਇਸ ਦੇ ਆਧਾਰ ਤੇ ਹੋਣੀ ਚਾਹੀਦੀ ਹੈ। ਉਹ ਕਿੰਨੀਆਂ ਕੁ ਤੁਸੀਂ ਫੋਲੋ ਕਰ ਰਹੇ ਹੋ, ਕਿੰਨੀਆਂ ਕੁ ਪੜ੍ਹ ਕੇ ਇੰਪਲੀਮੈਂਟ ਕਰ ਰਹੇ ਹੋ, ਇਹ ਅਸੀਂ ਆਮ ਤੌਰ ਤੇ IAS IPS ਅਤੇ ਸਾਡੇ ਸੋ ਕਾਲਡ ਵੱਡੇ ਪੋਲੀਟੀਸ਼ੀਅਨਸ ਦੇ ਮੂੰਹੋਂ ਸੁਣਦੇ ਹੀ ਆ ਕਿ ਕਿੰਨੇ ਕੁ ਉਸ ਤੇ ਫੁੱਲ ਚੜਾਉਂਦੇ ਨੇ। ਬਾਕੀ ਸਾਰੀ ਗੱਲਬਾਤ ਤੁਹਾਡੇ ਅੱਗੇ ਰੱਖੀ ਹੈ, ਆਪਣੇ ਵਿਚਾਰ ਰਾਏ ਟਿੱਪਣੀਆਂ ਜ਼ਰੂਰ ਸਾਂਝਾ ਕਰ ਦਿਓ। ਧੰਨਵਾਦ, ਸਤਿ ਸ਼੍ਰੀ ਅਕਾਲ।